ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਨਿੱਘੀ ਜੀ ਆਇਆਂ ਨੂੰ, ਸਭ ਨੂੰ ਪਿਆਰ ਸਤਿਕਾਰ ਸਹਿਤ ਅਤੇ ਸਤਿ ਸ਼੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸਰੋਤਿਓ, ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ। ਅਤੇ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਵੀ ਅੱਜ ਜਥੇਦਾਰ ਰਣਜੀਤ ਸਿੰਘ ਹੁਣਾਂ ਦੇ ਨਾਲ ਜਿਹੜੀ ਗੱਲਬਾਤ ਆ ਉਹ ਆਪਾਂ ਪੇਸ਼ ਕਰਾਂਗੇ, ਜਿਸ ਦੇ ਵਿੱਚ ਜਿਹੜੇ ਪਿਛਲੀ ਵਾਰੀ ਗੱਲਬਾਤ ਕੀਤੀ ਸੀ ਉਸ ਤੋਂ ਅੱਗੇ ਜਿਹੜੀਆਂ ਹੋਰ ਗੱਲਾਂ ਆਪਾਂ ਕਰਾਂਗੇ। ਜਥੇਦਾਰ ਜੀ, ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅਤੇ ਬਿਲਕੁਲ ਜਥੇਦਾਰ ਜੀ, ਜਿਹੜੀ ਤੁਸੀਂ ਪਿਛਲੀ ਵਾਰੀ ਜਿਹੜੀ ਆਪਾਂ ਗੱਲਬਾਤ ਕੀਤੀ ਸੀ ਉਸ ਦੇ ਵਿੱਚ ਜਿਹੜੇ ਇਤਿਹਾਸ ਦੇ ਵਿੱਚੋਂ ਤੁਸੀਂ ਜਿਹੜੀਆਂ ਗੱਲਾਂ ਦੱਸੀਆਂ ਸੀ, ਜਿਸ ਦੇ ਵਿੱਚ ਅਰੁਣ ਜੇਤਲੀ ਬਾਰੇ ਦੱਸਿਆ, ਮਜੀਠੀਏ ਬਾਰੇ ਜਿਹੜਾ ਤੁਸੀਂ ਦੱਸਿਆ, ਉਹ ਬਹੁਤ ਸਾਰੇ ਲੋਕਾਂ ਨੇ ਜਿਹੜੀ ਉਸ ਚੀਜ਼ ਨੂੰ ਪਸੰਦ ਕੀਤਾ। ਉਸ ਦੀ YouTube ਵੀ ਜਿਹੜੀ ਮੌਜੂਦ ਆ ਉਹ ਵੀ ਕਾਫੀ ਸਰੋਤਿਆਂ ਨੇ ਸੁਣੀ ਅਤੇ ਉਸ ਦੀ ਸ਼ਲਾਘਾ ਕੀਤੀ ਆ। ਅਤੇ ਅੱਜ ਵੀ ਜਿਹੜੀ ਆਪਾਂ ਹੋਰ ਇਸ ਟਾਈਮ ਜਿਹੜੀਆਂ ਚੋਣ ਸਰਗਰਮੀਆਂ ਵੀ ਚੱਲ ਰਹੀਆਂ ਆ ਅਤੇ ਹੋਰ ਜਿਹੜੀਆਂ ਗੱਲਾਂ ਇਤਿਹਾਸ ਦੇ ਵਿੱਚ ਜਿਹੜੀਆਂ ਹੈਗੀਆਂ ਆ, ਜਿਹੜੀਆਂ ਸਿੱਖ ਕੌਮ ਦੇ ਨਾਲ ਵਿਸ਼ੇਸ਼ ਤੌਰ ਦੇ ਉੱਤੇ ਜੁੜੀਆਂ, ਉਹਨਾਂ ਦੇ ਉੱਤੇ ਆਪਾਂ ਹਮੇਸ਼ਾ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ। ਅਤੇ ਅੱਜ ਇੱਕ ਵਾਰੀ ਫਿਰ ਆਪਾਂ ਜੁੜੇ ਹਾਂ। ਅਤੇ ਜਥੇਦਾਰ ਜੀ, ਅੱਜ ਜਿਹੜੀ ਆਪਾਂ ਮੇਨ ਗੱਲ ਕਰਾਂਗੇ, ਜਿਸ ਦੇ ਵਿੱਚ ਇਸ ਟਾਈਮ ਜਿਹੜਾ ਇੱਦਾਂ ਲੱਗ ਰਿਹਾ ਆ ਵੀ ਜਿਹੜਾ BJP ਦੇ ਵੱਲੋਂ, NDA ਦੇ ਵੱਲੋਂ ਜਿਹੜਾ ਨਰਿੰਦਰ ਮੋਦੀ ਆ ਉਸ ਨੂੰ ਜਿਹੜਾ ਪ੍ਰਧਾਨ ਮੰਤਰੀ ਬਣਾ ਦਿੱਤਾ ਜਾਵੇਗਾ ਜੇ ਉਹ ਜਿੱਤ ਜਾਂਦੇ ਆ। ਅਤੇ ਇੱਕ ਪਾਸੇ ਜਿਹੜਾ ਸੈਂਟਰ ਦੇ ਵਿੱਚ ਉਹ ਹੋਵੇਗਾ ਅਤੇ ਦੂਜੇ ਪਾਸੇ ਜਿਹੜਾ ਪੰਜਾਬ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ, ਜਿਹਨੇ ਕਿ ਇੱਕ ਪੰਥਕ ਪਾਰਟੀ ਆ ਉਸ ਨੂੰ ਪੰਜਾਬੀ ਪਾਰਟੀ 'ਚ ਬਦਲ ਦਿੱਤਾ, ਉਹ ਜਿਹੜਾ ਆ ਉਸ ਨਰਿੰਦਰ ਮੋਦੀ ਦੀ ਜਿਹੜਾ ਆ ਉਹ ਸਾਥ ਦੇ ਰਿਹਾ ਆ, ਉਸ ਨੂੰ ਪੱਗ ਜਿਹੜਾ ਜੀ ਉਹਦੇ ਸਿਰ ਦੇ ਉੱਤੇ ਰੱਖ ਰਿਹਾ ਆ, ਉਹਨੂੰ ਕਿਰਪਾਨਾਂ ਦੇ ਰਿਹਾ ਆ। ਅਤੇ ਇਹ ਜਿਹੜਾ ਸਿੱਖ ਕੌਮ ਦੇ ਹੱਕ ਦੇ ਵਿੱਚ ਕਿੰਨੀ ਕੁ ਗੱਲ ਬਣ ਸਕਦੀ ਆ ਜੇ ਵਾਕਿਆ ਨਰਿੰਦਰ ਮੋਦੀ ਜਿਹੜਾ ਸੈਂਟਰ ਦੇ ਵਿੱਚ ਪ੍ਰਧਾਨ ਮੰਤਰੀ ਬਣ ਜਾਂਦਾ? ਇਹ ਅਸੀਂ ਕਹਿ ਸਕਦੇ ਹਾਂ ਜੀ, ਗੁਰੂ ਸਾਹਿਬ ਜੀ ਫਰਮਾ ਗਏ ਨੇ ਕਿ ਨਾਨਕ ਅੰਧਾ ਹੋਏ ਕੇ ਰਤਨਾ ਪਰਖਣ ਜਾਏ, ਰਤਨਾ ਸਾਰ ਨਾ ਜਾਣਾਈ ਆਵੇ ਆਪ ਲਿਖਾਏ। ਕੋਈ ਅੰਨਾ ਮਨੁੱਖ ਰਤਨਾ ਦੀ ਪਰਖ ਕਰਨ ਲਈ ਜਦੋਂ ਮੰਡੀ ਜਾਂਦਾ ਤੇ ਉਹ ਪਰਖ ਤੇ ਕਰ ਨਹੀਂ ਸਕਦਾ, ਕਿਉਂਕਿ ਅੰਨਾ ਹੁੰਦਾ ਤੇ ਆਪਣਾ ਆਪ ਦੱਸ ਆਉਂਦਾ ਕਿ ਮੈਂ ਅੰਨਾ ਜੇ। ਤੋ ਪ੍ਰਕਾਸ਼ ਸਿੰਘ ਬਾਦਲ ਨੇ ਇਹ ਸਾਬਤ ਕਰ ਦਿੱਤਾ ਕਿ ਮੇਰੇ ਵਰਗਾ ਜਾਹਲ ਮਨੁੱਖ ਕੋਈ ਨਹੀਂ ਜਿਹੜਾ ਕੌਮੀ ਕਾਜ ਨਾਲ ਗਦਾਰੀ ਕਰਕੇ ਕੌਮ ਨਾਲ ਧਰੋਹ ਕਰ ਸਕਦਾ, ਜਿਹੜਾ ਆਪਣੇ ਮੁਫਾਦ ਲਈ ਦਸਮ ਪਾਤਸ਼ਾਹ ਦਾ ਇੱਕ ਕੰਸੈਪਟ ਪੰਥ ਵਸੇ ਮੈਂ ਉਜੜਾ ਮਨ ਚਾਓ ਘਨੇਰਾ, ਪੰਥ ਲਈ ਪਰਿਵਾਰ ਵਾਰਨ ਵਾਲੇ ਦਸਮ ਪਾਤਸ਼ਾਹ ਦੇ ਨਿਰਮਲ ਪੰਥ ਨੂੰ, ਪਵਿੱਤਰ ਪੰਥ ਨੂੰ, ਉਹਦੀ ਖਾਲਸੇ ਆਇਡੈਂਟਿਟੀ ਨੂੰ ਮਿੱਟੀ 'ਚ ਰੋਲ ਸਕਦਾ, ਉਹਦੇ ਸਿਧਾਂਤਾਂ ਨੂੰ ਪੈਰਾਂ ਥੱਲੇ ਦਬਾ ਸਕਦਾ ਜੀ। ਨਰਿੰਦਰ ਮੋਦੀ ਦੀ ਜਿੱਥੋਂ ਤੱਕ ਗੱਲ ਆ ਕਿ ਕੋਈ ਵੀ, ਪਹਿਲੀ ਗੱਲ ਤਾਂ ਇਹ ਕਿ ਕੋਈ ਵੀ ਤੁਸੀਂ ਲੀਡਰ ਦੇਖਦੇ ਹੋ ਉਹਦੀ ਦਿੱਖ ਹੁੰਦੀ ਆ ਲੀਡਰਾਂ ਵਾਲੀ ਜੀ, ਉਹਦੇ ਵਿੱਚ ਕੁਆਲਿਟੀ ਹੈ ਨਹੀਂ, ਉਹ ਲੀਡਰ ਲੱਗਦਾ ਹੀ ਨਹੀਂ ਜੀ। ਦੂਸਰਾ, ਉਹਦੇ ਵਿਚਾਰਧਾਰਾ ਹੁੰਦੀ ਆ, ਉਹਦੇ ਭਾਸ਼ਣਾਂ ਤੋਂ ਜਿਹੜੀ ਪ੍ਰਗਟ ਹੁੰਦੀ ਆ, ਭਾਸ਼ਣਾਂ ਦੇ ਬਕਾਇਦਾ ਨੰਬਰ ਮਿਲਦੇ ਨੇ ਕਿ ਜਿਹੜਾ ਜਿਸ ਤਰ੍ਹਾਂ ਤੁਹਾਡੇ ਅਮਰੀਕਾ ਦੇ ਵਿੱਚ ਦੋ ਰਾਸ਼ਟਰਪਤੀ ਬਹਿਸ ਕਰਦੇ ਨੇ, ਤੁਸੀਂ ਉੱਤੇ ਨਿਰਣਾ ਕਰਦੇ ਕਿ ਜ਼ਿਆਦਾ ਚੰਗਾ ਤੇ ਸਾਫ਼ ਕੌਣ ਬੋਲ ਗਿਆ ਜੀ ਤੇ ਮੁੱਦਿਆਂ ਤੇ ਗੱਲ ਕੌਣ ਕਰ ਗਿਆ ਜੀ। ਮੋਦੀ ਨੂੰ ਕਦੀ ਤੁਸੀਂ ਇੰਟਰਵਿਊ ਮੋਦੀ ਦੀ ਕਦੀ ਤੁਸੀਂ ਨਹੀਂ ਦੇਖ ਪਾਏ ਹੋਗੇ, ਜਦੋਂ ਇਹਨੂੰ ਖਾਸ ਕਰਕੇ ਜੇ ਇਹਨੇ ਕਿਤੇ ਦਿੱਤੀ ਆ ਇੰਟਰਵਿਊ ਤੇ ਉਹ ਦਿੱਤੀ ਹੋਊਗੀ ਜਿਹੜੀ ਅਰੇਂਜ ਕਰਕੇ ਦਿੱਤੀ ਆ। ਬਿਲਕੁਲ। ਜਦੋਂ ਇਹਨੂੰ ਕੋਈ ਪੱਤਰਕਾਰ ਨੇ ਸਵਾਲ ਕੀਤਾ ਕਰਨ ਥਾਪਰ ਵਰਗੇ ਨੇ, ਤੇ ਇਹ ਇੱਕ ਸਵਾਲ ਦਾ ਜਵਾਬ ਨਹੀਂ ਦੇ ਪਾਇਆ, ਬਲਕਿ ਆਪਣੇ ਉਹ ਕੰਨਾਂ ਤੋਂ ਲਾਹ ਕੇ ਮੈਕ ਮੂਕ ਦੇ ਭੁਆ ਕੇ ਮਾਰ ਕੇ ਉੱਥੇ ਸੁੱਟ ਕੇ ਅੱਛਾ ਬਾਈ ਦੋਸਤੀ ਬਣੀ ਰਹੇ ਤਾਂ ਅੱਛਾ ਹੈ, ਇਹ ਕਹਿ ਕੇ ਉੱਠ ਜਾਣਾ। ਲਾਈਵ ਪ੍ਰੋਗਰਾਮ ਦੇ ਵਿੱਚ ਇਹ ਸਾਬਤ ਕਰਦਾ ਕਿ ਇਹਦੇ ਵਿੱਚ ਕੋਈ ਕੁਆਲਿਟੀ ਹੈ ਨਹੀਂ ਜੀ। ਦੂਸਰਾ, ਭਾਸ਼ਣਾਂ ਦੇ ਵਿੱਚ ਇੱਕ ਬੇਕਸੂਰ ਮੁਸਲਮਾਨਾਂ ਦੇ ਖੂਨ ਨਾਲ ਜਿਹਦੇ ਹੱਥ ਰੰਗੇ ਨੇ, ਉਹਨਾਂ ਨੂੰ ਮਾਰਨ ਤੋਂ ਬਾਅਦ ਭਾਸ਼ਣਾਂ 'ਚ ਇਹ ਇਸ਼ਾਰੇ ਕਰ ਕਰਕੇ ਕਹੇ ਤੇ TV ਉਹਦਾ ਪ੍ਰਸਾਰਣ ਕਰੇ ਕਿ ਚੁਣ ਚੁਣ ਕੇ ਇਹਦਾ ਕੀ ਮਤਲਬ ਆ ਜੀ। ਫਿਰ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਸਿੱਖ ਆ, ਉਹਦੀ ਕੌਮ ਦੇ ਉੱਤੇ, ਉਹਦੀ ਜਾਤ ਦੇ ਉੱਤੇ ਟਿੱਪਣੀ ਕਰਨੀ, ਇੱਕ ਟੈਲੀਵਿਜ਼ਨ ਨੇ ਪ੍ਰਸਾਰਿਆ ਉਸ ਗੱਲ ਨੂੰ ਭਾਸ਼ਣ ਕਰਦਿਆਂ ਘੜੀ ਦੇਖ ਕੇ ਕਿ ਸਰਦਾਰ ਜੀ ਅਭੀ ਟਾਈਮ ਨਹੀਂ ਹੁਆ। ਤੋ ਇਹ ਬੰਦਾ ਕਿਤੇ ਲੈ ਕੇ ਕਿ ਪ੍ਰਧਾਨ ਮੰਤਰੀ ਦੀ ਸੀਟ ਤੇ ਬੈਠ ਕੇ ਇਹ ਜਸਟਿਸ ਕਰੂਗਾ ਆਪਣੀ ਜਨਤਾ ਨਾਲ ਜੀ। ਜਿਹੜੀ RSS ਦਾ ਇਹ ਪੌਦਾ ਆ ਲੱਗਾ ਹੋਇਆ, ਉਸ RSS ਨੇ ਮੁਸਲਮਾਨਾਂ ਨੂੰ ਇਸੇ ਤਰ੍ਹਾਂ ਜਿਸ ਤਰ੍ਹਾਂ ਸਾੜਿਆ ਜਾਂ ਬਰਬਾਦ ਕੀਤਾ, ਜਾਂ ਅੱਜ ਉਹਨਾਂ ਦਾ ਮਿਸ਼ਨ ਹੈ ਕਿ ਅੱਜ ਉਹਨਾਂ ਦੇ MP ਇਹ ਡਿਕਲੇਅਰ ਕਰ ਰਹੇ ਨੇ, ਭਾਸ਼ਣ ਕਰ ਰਹੇ ਨੇ ਕਿ ਅਗਰ ਵੋਟ ਨਾ ਡਾਲੀ ਤਾਂ 6 ਮਹੀਨੇ ਕੇ ਬਾਅਦ
6 महीने के बीच में निकाल दिए जाओगे, यहाँ से पाकिस्तान भेज दिए जाओगे जी उत्ते केस दर्ज होया। गिरिराज सिंह जिहड़ा उथों दा बिहार दा MP है जी जी एक मासूम बच्चे ਆਸਟ੍ਰੇਲੀਆ ਦੇ ਆਪਣੇ ਮਿਸ਼ਨ ਦੇ ਲਈ ਆਪਣੇ ਪਿਤਾ ਦੇ ਨਾਲ ਪ੍ਰਚਾਰ ਕਰ ਰਹੇ ਆ ਤੇ ਉਹਨਾਂ ਦਾ ਕੀ ਕਸੂਰ ਹੈ? ਬਦੋਸ਼ੇ ਉੜੀਸਾ ਦੇ ਵਿੱਚ ਸਾੜ ਦਿੱਤੇ ਇਹਨਾਂ ਨੇ ਈਸਾਈਆਂ ਦੇ 2 ਬੱਚੇ ਜੀ ਤੇ ਇਹ ਇਹਨਾਂ ਦੀਆਂ ਕਾਰਗੁਜ਼ਾਰੀਆਂ ਨੇ। ਤੇ ਇਹ ਜਿਹੜੇ ਲਾਲ ਬਹਾਦਰ ਸ਼ਾਸਤਰੀ ਨੇ ਸਿੱਖ ਤੇ ਖਾਸ ਕਰਕੇ ਪੰਜਾਬੀ ਤੇ ਹਰਿਆਣਵੀ ਜਿਹੜੇ ਜ਼ਿਮੀਂਦਾਰ ਸੀਗੇ ਉਹਨਾਂ ਨੂੰ ਕੱਛ ਦੇ ਵਿੱਚ ਜਿਹੜਾ ਇੱਕ ਬਾਰਡਰ ਲਾਈਨ ਸੀ ਜਿੱਥੋਂ ਇਹ ਬਲੈਕ ਤੇ ਸਮਗਲਿੰਗ ਬੰਦ ਨਹੀਂ ਸੀ ਹੁੰਦੀ ਗੁਜਰਾਤ ਦੇ ਵਿੱਚੋਂ, ਉੱਥੇ ਆਪਣੇ ਰਾਜ ਦੇ ਵਿੱਚ ਬਸਾਇਆ। ਇੱਕ ਡਿਫੈਂਸ ਦੇ ਤੌਰ ਤੇ ਉਹਨਾਂ ਨੂੰ ਉੱਥੇ ਖੜਾ ਕੀਤਾ। ਜੀ ਜੀ ਉਹਨਾਂ ਨੇ ਬੜੀ ਬਹਾਦਰੀ ਦੇ ਨਾਲ ਉਸ ਇਲਾਕੇ ਨੂੰ ਵਸਾਇਆ ਤੇ ਉੱਥੇ ਆਪਣੀਆਂ ਜ਼ਮੀਨਾਂ ਆਬਾਦ ਕਰਕੇ ਤੇ ਰੋਜ਼ੀ ਰੋਟੀ ਬਣਾਈ। ਪਰ ਇਹ ਨਰਿੰਦਰ ਮੋਦੀ ਨੇ ਅੱਜ ਉਹਨਾਂ ਨੂੰ ਆਪਣਾ ਸਰਕਾਰੀ ਸ਼ਾਹੀ ਫਰਮਾਨ ਜਾਰੀ ਕਰਕੇ ਕਹਿਤਾ ਕਿ ਆਪਣੇ ਪ੍ਰਾਂਤ में वापस जाओ। ਜੀ ਜੀ ਉਹਨਾਂ ਨੇ ਰਿਟ ਪਟੀਸ਼ਨ ਕੀਤੀ ਹਾਈ ਕੋਰਟ ਗੁਜਰਾਤ ਦੇ ਵਿੱਚ। ਹਾਈ ਕੋਰਟ ਨੇ ਉਹਨਾਂ ਦਾ ਹੱਕ ਵਿੱਚ ਫੈਸਲਾ ਦਿੱਤਾ ਤੇ ਇਸ ਉਸ ਜਸਟਿਸ ਦੇ ਵਿਰੁੱਧ ਇਸ ਪ੍ਰਕਾਰ ਨਰਿੰਦਰ ਮੋਦੀ ਨੇ ਸੁਪਰੀਮ ਕੋਰਟ ਦੇ ਵਿੱਚ ਰਿਟ ਪਟੀਸ਼ਨ ਕਰਤੀ ਜੀ। ਉਹ ਹਾਈ ਕੋਰਟ ਦੇ ਆਪਣੇ ਗੁਜਰਾਤ ਦੇ ਹਾਈ ਕੋਰਟ ਦੇ ਫੈਸਲੇ ਨੂੰ ਵੀ ਨਹੀਂ ਮੰਨਿਆ ਨੇ। ਤੇ ਇਹ ਕਿਹੜੇ ਮੂੰਹ ਦੇ ਨਾਲ ਪੰਜਾਬ ਦੇ ਵਿੱਚ ਆ ਕੇ ਤੇ ਪੱਗਾਂ ਲੈ ਰਿਹਾ ਹੈ ਤੇ ਤਲਵਾਰਾਂ ਲੈ ਰਿਹਾ ਤੇ ਇਹ ਕਿਹੜੇ ਮੂੰਹ ਦੇ ਨਾਲ ਉਹਨੂੰ ਦੇ ਰਹੇ ਨੇ ਇਹ ਪ੍ਰਕਾਸ਼ ਸਿੰਘ ਬਾਦਲ ਵਰਗੇ? ਤੇ ਇਹ ਗੁਰਬਾਣੀ ਦਾ ਦਸਤਾਂਤ ਜਾਂ ਸੰਦੇਸ਼ ਇਹ ਬੜਾ ਢੁਕਦਾ ਇਹਨਾਂ ਤੇ ਕੁਲਹਾਂ ਦੇਂਦੇ ਬਾਬਲੇ ਲੈਂਦੇ ਬੜੇ ਨਲੱਜ ਚੂਹਾ ਖੱਡ ਨਾ ਮਾਵਈ ਟਿੱਕਲ ਬੰਨੇ ਛੱਜ। ਜੀ ਜੀ ਇਹ ਜਿਹੜਾ ਪਹਿਲਾਂ ਹੀ ਖੱਡ ਚ ਨਹੀਂ ਸੀ ਮੂੰਹਦਾ ਉਹਦੇ ਢੂਏ ਨਾਲ ਇਹਨਾਂ ਤਕੜਾ ਬੰਨ ਦਿੱਤਾ ਬਾਦਲ ਨੇ। ਤੇ ਸਾਡੀ ਤਰਾਸਦੀ ਸਾਡੀ ਬਦਨਸੀਬੀ ਇਹ ਕਿ ਸਾਡਾ ਆਗੂ ਅਖਵਾ ਕੇ ਨੀਲੀ ਪੱਗ ਬੰਨ੍ਹ ਕੇ ਸਾਰਾ ਟੱਬਰ ਲਿਜਾ ਕੇ ਜੁਗਰਾਉਂ ਦੀ ਰੈਲੀ 'ਚ ਖੜਾ ਕਰਕੇ ਮੋਦੀ ਦੇ ਪੈਰਾਂ ਤੇ ਪਵਾਵੇ ਤੇ ਮੋਦੀ ਦੇ ਨਾਂ ਤੇ ਵੋਟ ਮੰਗੇ ਪੰਜਾਬ 'ਚ। ਜੀ ਜੀ ਜਿਹੜੀ ਜਮਾਤ ਕਦੀ ਗੁਰੂ ਦੇ ਨਾਂ ਤੇ ਵੋਟ ਮੰਗਦੀ ਸੀ, ਪੰਥ ਦੇ ਨਾਂ ਤੇ ਵੋਟ ਮੰਗਦੀ ਸੀ, ਉਹ ਜਮਾਤ ਅੱਜ ਮੋਦੀ ਦੇ ਨਾਂ ਦੀ ਵੋਟ ਮੰਗ ਰਹੀ ਹੈ। ਜੀ ਜੀ ਇਹ ਤੋਂ ਵੱਡੀ ਸਾਡੇ ਨਾਲ ਕੀ ਬੇਇਨਸਾਫੀ ਹੋ ਸਕਦੀ ਹੈ ਤੇ ਅਸੀਂ ਕੀ ਆਸ ਰੱਖ ਸਕਦੇ ਹਾਂ ਮੋਦੀ ਤੋਂ? ਦੂਸਰੀ ਗੱਲ ਇਹ ਕਾਫੀ ਪੁਰਾਣੀ ਗੱਲ ਹੈ, ਜਦੋਂ RSS ਜਿਹੜੀ ਆ ਉਹਨੂੰ ਸੰਘ ਪਾਰਟੀ ਹੁੰਦੀ ਸੀ ਜਿਹੜੀ ਅੱਜ ਕੱਲ੍ਹ ਦੀ ਭਾਜਪਾ, ਉਦੋਂ RSS ਦੇ ਕਾਰਕੁਨਾਂ ਨੇ ਤੇ ਸੰਘ ਪਾਰਟੀ ਨੇ ਇੱਕ ਜਲੂਸ ਕੱਢਿਆ ਸੀ ਚਾਂਦਨੀ ਚੌਂਕ ਦੇ ਸਾਹਮਣੇ ਬਾਜ਼ਾਰ ਦੇ ਵਿੱਚੋਂ ਦੀ। ਜੀ ਜੀ ਤੇ ਉਹਨਾਂ ਦਿਨਾਂ ਦੇ ਵਿੱਚ ਜਿਹੜਾ ਦਰਵਾਜ਼ਾ ਸੀਗਾ ਉਹ ਨਹੀਂ ਸੀ ਹੁੰਦਾ, ਜਿਹੜਾ ਸੀਸਗੰਜ ਗੁਰਦੁਆਰਾ ਸਾਹਿਬ ਦਾ ਮੇਨ ਦਰਵਾਜ਼ਾ ਨਹੀਂ ਸੀ ਹੁੰਦਾ, ਕਿਉਂਕਿ ਉੱਥੇ ਇੱਕ ਵਾਰੀ ਕਬਜ਼ਾ ਕੀਤਾ ਸੀ ਨਰਲੇਵ ਕੌਰ ਨੇ ਤੇ ਉਹ ਦਰਵਾਜ਼ੇ ਨੂੰ ਪੁੱਟ ਦਿੱਤਾ ਗਿਆ ਸੀਗਾ, ਲਾ ਦਿੱਤਾ ਗਿਆ ਇਹ ਵੀ ਇੱਥੇ ਕੋਈ ਕਬਜ਼ਾ ਨਾ ਕਰ ਸਕੇ। ਜੀ ਜੀ ਇਹਨਾਂ ਨੇ ਜਲੂਸ ਦੇ ਵਿੱਚੋਂ ਚੱਪਲਾਂ ਸੁੱਟੀਆਂ ਸੀ ਅੰਦਰ। ਜੀ ਜੀ ਜਿਹੜੇ ਹਿੰਦੂ ਸਮਾਜ ਲਈ ਉਹਨਾਂ ਦੇ ਸਿਧਾਂਤ ਲਈ ਗੁਰੂ ਸਾਹਿਬ ਨੇ ਕੁਰਬਾਨੀ ਦਿੱਤੀ ਕਿ ਜਨੇਊ ਨਹੀਂ ਲੱਥਣਾ ਚਾਹੀਦਾ, ਇਹ ਉਹਨਾਂ ਦਾ ਆਪਣੇ ਧਾਰਮਿਕ ਚਿੰਨ੍ਹ ਆ ਤੇ ਉਹਨਾਂ ਦਾ ਹੱਕ ਆ। ਜਿਹੜੇ ਤਿਲਕ ਨੂੰ ਉਹਨਾਂ ਨੇ ਬਚਾਉਣ ਲਈ ਆਪਣੀ ਸ਼ਹਾਦਤ ਦਿੱਤੀ ਚਾਂਦਨੀ ਚੌਂਕ ਜਿਸ ਮੁਕਾਮ ਤੇ, ਉੱਥੇ ਇਹਨਾਂ ਨੇ ਚੱਪਲਾਂ ਸੁੱਟੀਆਂ। ਇੰਨੇ ਇਹ ਖੁਦਗਰਜ਼ ਤੇ ਇੰਨੇ ਇਹ ਬੇਈਮਾਨ ਤੇ ਅਕਿਰਤਕਣ ਬੰਦੇ ਨੇ। ਜੀ ਇਸ ਜਮਾਤ ਦੇ ਨਾਲ ਚੰਗਾ ਹਿੰਦੂ ਕੋਈ ਨਹੀਂ ਚੱਲਦਾ। ਜੀ ਉਸ ਜਮਾਤ ਦੇ ਨਾਲ ਇਸ ਪ੍ਰਕਾਸ਼ ਸਿੰਘ ਬਾਦਲ ਨੇ ਯਾਰੀ ਪਾ ਕੇ ਖਾਸ ਕਰਕੇ ਪੰਜਾਬ ਦੇ ਹਿੱਤਾਂ ਨਾਲ ਇਸ ਤਰ੍ਹਾਂ ਧਰੋਹ ਕੀਤਾ। ਪਹਿਲਾਂ ਤੇ ਇੱਕ ਵੱਡੀ ਸਟੇਟ ਨੂੰ ਸੂਬੀ ਦੇ ਵਿੱਚ ਬਦਲਿਆ, ਪੰਜਾਬੀ ਸੂਬਾ ਦੇ ਨਾਂ ਤੇ ਜੀ ਜੀ ਬਦਲਿਆ ਇਸ ਕਰਕੇ ਕਿ ਸਾਡਾ ਸਿੱਖਾਂ ਦਾ ਰਾਜ ਰਹੂਗਾ ਇੱਥੇ, ਅਸੀਂ ਮਜ਼ੇ ਕਰਾਂਗੇ। ਪਰ ਜਦੋਂ ਇਹਦੀਆਂ ਕਰਤੂਤਾਂ ਕਰਕੇ ਕੱਲ ਦੀ ਗੱਲ ਆ, ਜੇ 85 ਸੀਟਾਂ ਸਿੱਖਾਂ ਨੇ ਦਿੱਤੀਆਂ ਇਹਨਾਂ ਨੂੰ, 85 ਦੇ ਵਿੱਚ ਬਲੂ ਸਟਾਰ ਦੇ ਵਿਰੁੱਧ ਜਾਂ ਮੂਵਮੈਂਟ ਦੇ ਵਿੱਚ ਮਾਰੇ ਗਏ ਸਿੱਖ ਬੱਚਿਆਂ ਦੇ ਵਿਰੁੱਧ ਰੋਸ ਵਜੋਂ ਕਾਂਗਰਸ ਸਰਕਾਰ ਦੇ ਵਿਰੁੱਧ, ਹਾਂਜੀ ਕਾਂਗਰਸ ਪਾਰਟੀ ਦੇ ਵਿਰੁੱਧ, ਤੋਂ 85 ਸੀਟਾਂ ਚੋਂ ਅੱਜ 46 ਸੀਟਾਂ ਤੱਕ ਸਿਮਟ ਗਿਆ। ਤੇ ਇਹਦਾ ਮਤਲਬ ਇਹ ਆ ਕਿ ਅੱਧੀ ਕੌਮ ਇਹ ਤੋਂ ਪਾਸੇ ਹੋ ਗਈ। ਜੀ ਜੀ ਜਦੋਂ ਅੱਧੀ ਕੌਮ ਪਾਸੇ ਹੋ ਗਈ ਤੇ ਟੋਟਲੀ ਇਹਨਾਂ ਤੇ ਡਿਪੈਂਡ ਕਰਨ ਲੱਗ ਪਿਆ। ਇਹ RSS ਤੇ ਭਾਜਪਾ ਜਮਾਤ ਤੇ ਇਹਦਾ ਰਾਜ ਅੱਜ ਟੋਟਲੀ ਡਿਪੈਂਡ ਕਰਦਾ ਪਿਆ। ਜੀ ਬਿਲਕੁਲ ਉਹਨਾਂ ਨੂੰ ਖੁਸ਼ ਕਰਨ ਲਈ ਅੱਜ ਇਹ ਜੇਤਲੀ ਨੂੰ ਜਿਹੜੀ ਇਹਨੇ ਸੀਟ ਛੱਡੀ ਆ ਪਾਰਲੀਮੈਂਟ ਦੀ, ਉਹ ਸੀਟ ਤੇ 65% ਸਿੱਖ ਨੇ। ਜੀ 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 ਤੇ ਗੁਰੂ ਸਾਹਿਬ ਜੀ ਦੀ ਨਗਰੀ ਜਿਹੜੀ ਸਾਡੀ ਇਤਿਹਾਸਕ ਨਗਰੀ ਆ, ਜਿਹੜਾ ਸਾਡਾ ਪਵਿੱਤਰ ਧਾਮ ਆ, ਉੱਥੇ ਇਹ ਉੱਥੋਂ ਦਾ ਰਾਜਾ ਬਣਾ ਕੇ ਦਿੱਲੀ 'ਚ ਭੇਜ ਰਿਹਾ ਤੇ ਪੰਜਾਬੀ ਸੂਬੇ ਨੂੰ ਇਹ ਕਿਸ ਤਰ੍ਹਾਂ ਸਮਰਪਿਤ ਹੋ ਸਕਦੀ ਗੱਲ? ਜੀ ਜੀ ਗੁਰਦਾਸਪੁਰ ਦੇ ਵਿੱਚ ਪਹਿਲਾਂ ਹੀ 3 ਟਰਮਾਂ ਤੋਂ ਚੌਥੀ ਟਰਮ ਜਾ ਚੁੱਕੀ ਆ
ਇਹ ਜਿਹੜਾ ਹੀਰੋ ਆ ਉੱਥੋਂ ਦਾ ਵਿਨੋਦ ਖੰਨਾ, ਉਹਨੂੰ ਲਿਆ ਕੇ ਉੱਥੇ ਵਾੜਿਆ ਹੋਇਆ, ਜਿਹੜਾ ਨਾ ਉੱਥੋਂ ਦਾ ਜੰਪਲ, ਨਾ ਉੱਥੋਂ ਦਾ ਰਹਿਣ ਵਾਲਾ, ਨਾ ਉੱਥੇ ਰਹਿੰਦਾ, ਨਾ ਉਹਦਾ ਪਰਿਵਾਰ ਦਾ ਕੋਈ ਵਾਸਤਾ, ਨਾ ਕਦੀ ਵੜਿਆ। ਜੀ ਜੀ ਜੀ। ਉਹਨੂੰ ਉੱਥੇ ਧੱਕੇ ਨਾਲ ਇਹ ਸਾਰਾ ਮਾਝਾ ਜਿਹੜੀ ਮਾਝਾ ਬੈਲਟ ਨੇ ਦਰਾ ਖੈਬਰ ਦਾ ਰਾਹ ਰੋਕਿਆ, ਉਸ ਮਾਝੇ ਦੇ ਵਿੱਚ ਅੱਜ ਇਹ RSS ਦੇ ਜਿਹੜੇ ਮੇਨ ਬੰਦੇ ਨੇ ਉਹ ਰਾਜ ਕਰਨ ਲਈ ਪ੍ਰਕਾਸ਼ ਸਿੰਘ ਬਾਦਲ ਉੱਥੇ ਉਹਨਾਂ ਨੂੰ ਸੈੱਟ ਕਰ ਰਿਹਾ। ਜੀ ਜੀ। ਇਹ ਕਿਸ ਤਰ੍ਹਾਂ ਸਾਨੂੰ ਇਹਦੇ ਨਾਲ ਜਸਟਿਸ ਮਿਲ ਸਕਦਾ? ਔਰ ਦੂਸਰੀ ਗੱਲ ਕਿ ਇਹਨਾਂ ਨੂੰ ਜਿਤਾਉਣ ਲਈ ਪ੍ਰਬੰਧਕ ਕਮੇਟੀ ਦਾ ਸਰਮਾਇਆ, ਪ੍ਰਬੰਧਕ ਕਮੇਟੀ ਦੇ ਵਿੱਚ ਕੋਈ ਸਿੱਖ ਜਿਹੜਾ ਜਾਣਕਾਰੀ ਲੈ ਸਕਦਾ ਆਪਣੇ ਸੋਰਸਿਸ ਨਾਲ। ਅੱਜ ਉਥੋਂ ਹਜ਼ਾਰਾਂ ਦੇ ਸੰਖਿਆ ਦੇ ਵਿੱਚ ਚੈੱਕ ਨਿਕਲਦੇ ਪਏ ਨੇ, ਕੋਈ 25,000 ਦਾ, ਕੋਈ 30,000 ਦਾ, ਕੋਈ 31,000 ਦਾ, ਕੋਈ 51,000 ਦਾ, ਕੋਈ 1 ਲੱਖ ਦਾ, ਵੰਡਣ ਲਈ ਪਿੰਡਾਂ 'ਚ ਗੁਰਦੁਆਰਿਆਂ ਨੂੰ, ਮੰਦਰਾਂ ਨੂੰ, ਗਿਰਜਿਆਂ ਨੂੰ, ਮਸੀਤਾਂ ਨੂੰ, ਧਰਮਸ਼ਾਲਾ ਨੂੰ, ਕਲੱਬਾਂ ਨੂੰ। ਇਹ ਧਰਮ ਪ੍ਰਚਾਰ ਦੇ ਨਾਂ ਦਾ ਜਿਹੜਾ ਪੈਸਾ ਫੰਡ ਕੱਢਿਆ ਹੋਇਆ 80 ਕਰੋੜ ਤੋਂ ਵੱਧ ਉਹਦੇ ਹਰ ਸਾਲ ਕੱਢਦੇ ਆ, ਤੇ ਉਹਦੇ ਵਿੱਚੋਂ ਖਾਸ ਕਰਕੇ ਧਰਮ ਪ੍ਰਚਾਰ ਦੇ ਨਾਂ ਤੇ ਇਹ ਚੈੱਕ ਬਣ ਰਹੇ ਨੇ ਤੇ ਵੰਡੇ ਜਾ ਰਹੇ ਨੇ। ਅੰਮ੍ਰਿਤਸਰ ਡਿਸਟ੍ਰਿਕਟ ਦੇ ਵਿੱਚ ਵੀ ਮੈਨੂੰ ਜਿਹੜੀ ਪੂਰੀ ਪੱਕੀ ਜਾਣਕਾਰੀ ਆ, ਤੇ ਇੱਕ ਇੱਥੇ ਬਠਿੰਡੇ ਦੇ ਵਿੱਚ 50,000 ਦੇ ਚੈੱਕ ਜਿਹੜੇ ਆ ਬਹੁਤ ਵੰਡੇ ਜਾ ਚੁੱਕੇ ਆ ਤੇ ਜੇ ਵੰਡੀ ਜਾ ਰਿਹਾ। ਤੇ ਪਿਛਲੀ ਜਿਹੜੀ ਇਲੈਕਸ਼ਨ ਸੀ, ਬੀਬੀ ਸੁਰਿੰਦਰ ਕੌਰ ਜੀ ਉਦੋਂ ਜਿਉਂਦੇ ਸਨ, ਉਹਨਾਂ ਦੀ ਕਮਾਨ ਹੇਠ 32 ਕਰੋੜ ਰੁਪਇਆ ਇੱਥੇ ਧਰਮ ਪ੍ਰਚਾਰ ਦਾ ਵੰਡਿਆ ਗਿਆ ਸੀ। ਤੇ ਜਦ ਕਿ ਇੱਕ ਉੱਥੇ ਇਹ ਹੋਇਆ ਸੀ ਸਾਰਾ ਕੀਰਤਨ ਦਰਬਾਰ, ਤੇ 53 ਪ੍ਰਾਣੀਆਂ ਨੇ ਅੰਮ੍ਰਿਤਪਾਨ ਕੀਤਾ ਸੀ। ਉਹ 32 ਕਰੋੜ ਦੇ ਵਿੱਚ ਪਏ 53 ਪ੍ਰਾਣੀ। ਕਿੱਥੇ ਸਾਡਾ ਦਸਮ ਪਾਤਸ਼ਾਹ ਮੰਗਦਾ ਸੀ ਸੀਸ ਜਿਹਨੇ ਅੰਮ੍ਰਿਤਪਾਨ ਕਰਨਾ, ਤੇ ਕਿੱਥੇ ਇਹ ਵੋਟਾਂ ਦੇਣ ਲਈ ਧਰਮ ਪ੍ਰਚਾਰ ਦਾ, ਗੁਰੂ ਦਾ ਪੈਸਾ, ਦਸਵੰਧ ਦਾ ਪੈਸਾ ਜਿਹੜਾ ਚੰਗੇ ਕਾਜ ਲਈ। ਅੱਜ ਵੀ ਤੁਹਾਡੀਆਂ ਸਰਕਾਰਾਂ ਜਿਹੜੀਆਂ ਵਿਦੇਸ਼ਾਂ ਦੀਆਂ ਇਹ ਉਸ ਪੈਟਰਨ ਤੇ ਚੱਲ ਰਹੀਆਂ ਜਿਹੜੇ ਤੇ ਗੁਰੂ ਸਾਹਿਬ ਜੀ ਨੇ 6 ਸਦੀਆਂ ਪਹਿਲਾਂ ਇਹ ਸਿਧਾਂਤ ਬਣਾਇਆ ਦਸਵੰਧ ਦੇਣ ਦਾ। ਅੱਜ ਉਹ ਤੁਹਾਡਾ ਦਸਵੰਧ ਲੈ ਕੇ ਤੁਹਾਨੂੰ ਉਹ ਪੈਨਸ਼ਨ ਵੀ ਦਿੰਦੇ ਨੇ, ਤੁਹਾਨੂੰ ਉਹ ਡਾਕਟਰੀ ਸਹੂਲਤਾਂ ਵੀ ਦਿੰਦੇ ਨੇ, ਤੁਹਾਡੇ ਬੱਚਿਆਂ ਦੀ ਪਰਵਰਿਸ਼ ਵੀ ਕਰਦੇ ਨੇ। ਪਰ ਇਸ ਪ੍ਰਬੰਧਕ ਕਮੇਟੀ ਦੇ ਪੈਸੇ ਵਿੱਚੋਂ ਅੱਜ 11 ਅਰਬ ਰੁਪਏ ਦਾ ਬਜਟ ਪਾਸ ਹੋਇਆ। ਤੋ 11 ਅਰਬ ਰੁਪਇਆ ਕਿੱਥੇ ਖਪੀ ਜਾਣ ਡਿਆ ਹਰੇਕ ਸਾਲ, ਇਹ ਸਾਨੂੰ ਸਮਝ ਨਹੀਂ ਆਉਂਦੀ। ਤੇ ਸਾਡੇ ਸਿੱਖ ਜਿਹੜੇ ਨੇ ਉਹ ਇਹਦੇ ਲਈ ਚਿੰਤਤ ਨਹੀਂ ਨਜ਼ਰ ਆਉਂਦੇ, ਕਿਤੇ ਵੀ ਉਹ ਵੱਧ ਤੋਂ ਵੱਧ ਮਾਇਆ ਹੋਰ ਦੇਈ ਜਾ ਰਹੇ ਨੇ। ਜੀ 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 ਜੀ। ਸਾਡੀ ਕੌਮ ਦੀ ਜਾਗਰਤੀ ਜਾਂ ਸਮਝ ਸੂਝ ਦਾ ਤੇ ਇੱਥੋਂ ਪਤਾ ਲੱਗਣਾ ਚਾਹੀਦਾ ਸੀ ਕਿ ਇਹ ਦੇਖਦੇ ਕਿ ਇੰਨਾ ਪੈਸਾ ਅਸੀਂ ਜਿਹੜਾ ਬਰਬਾਦ ਕਰ ਰਹੇ ਆ, ਬਾਦਲ ਦੇ ਘਰ ਜਾ ਰਿਹਾ, ਅਸੀਂ ਗੁਰੂ ਦੀ ਗੋਲਕ 'ਚ ਪਾਉਂਦੇ ਆ, ਇਹਨੂੰ ਰੋਕਣਾ ਕਿਵੇਂ ਆ? ਜੀ ਜੀ। ਇਹ ਜਿਹੜਾ ਪੈਸਾ ਹੋਰ 1.25 ਲੱਖ, 1.5 ਲੱਖ, ਪੌਣੇ 2 ਲੱਖ ਦਾ ਤੇ ਚੰਦੋਆ ਜਿਹੜਾ ਰੋਜ਼ ਗੁਰੂ ਸਾਹਿਬ ਦੇ ਸੀਸ ਤੇ ਚੜਦਾ, ਇਹਦੇ ਨਾਲ ਧਰੋਹ ਹੁੰਦਾ। ਇਹ ਦੁਬਾਰਾ ਵਿਕਦਾ। ਉੱਥੇ ਕਮਿਸ਼ਨਾਂ ਵੱਜੀਆਂ ਹੋਈਆਂ ਨੇ ਪ੍ਰਧਾਨ ਤੋਂ ਲੈ ਕੇ ਥੱਲੇ ਮੈਨੇਜਰ ਤੱਕ। ਇਹ ਸਾਰਾ ਡਰਾਮਾ ਜਿਹੜਾ ਗੁਰੂ ਘਰ ਦੇ ਵਿੱਚ ਜਿਹੜਾ ਹੋ ਰਿਹਾ, ਇਹ ਪਤਾ ਨਹੀਂ ਕਿਸ ਤਰ੍ਹਾਂ ਸਿੱਖ ਬਰਦਾਸ਼ਤ ਕਰੀ ਜਾ ਰਹੇ ਨੇ। ਔਰ ਜਿਹੜਾ ਜਿੰਨਾ ਪੈਸਾ ਦੇ ਰਹੇ ਨੇ ਉਹ ਸਾਰਾ ਵਿਅਰਥ ਜਾ ਰਿਹਾ। ਸਾਡੇ ਬੱਚਿਆਂ ਦੇ ਕੰਮ ਨਹੀਂ ਆ ਰਿਹਾ, ਵਿਧਵਾ ਔਰਤ ਦੇ ਕੰਮ ਨਹੀਂ ਆ ਰਿਹਾ, ਬਜ਼ੁਰਗਾਂ ਦੇ ਕੰਮ ਨਹੀਂ ਆ ਰਿਹਾ, ਧਰਮ ਪ੍ਰਚਾਰ ਦੇ ਕਿਸੇ ਵੀ ਤਰੀਕੇ ਕੰਮ ਨਹੀਂ ਆ ਰਿਹਾ। ਅਸਲੀ ਤੇ ਚਾਹੀਦਾ ਤੇ ਇਹ ਸੀ ਕਿ ਗੁਰੂ ਦਾ ਗੋਲਕ ਦਾ ਪੈਸਾ ਜਿਹੜੇ ਗਰੀਬ ਬੱਚੇ ਨੇ ਸਾਡੇ ਪਿੰਡਾਂ ਦੇ ਵਿੱਚ ਉਹਨਾਂ ਦੀ ਐਜੂਕੇਸ਼ਨ ਤੇ ਲੱਗਦਾ। ਅੱਜ ਪੰਜਾਬ ਦੀ ਐਜੂਕੇਸ਼ਨ ਦਾ ਇਹ ਹਾਲ ਆ ਕਿ 96% ਜਾਂ 94% ਜਿਹੜੇ ਸਰਕਾਰੀ ਅੰਕੜੇ ਨੇ, ਇਹ 94% ਸਿੱਖ ਬੱਚੇ 10ਵੀਂ ਪਾਸ ਕਰਕੇ ਜਾਂ ਫੇਲ ਹੋ ਕੇ ਸਕੂਲ ਛੱਡ ਜਾਂਦੇ ਪਿੰਡਾਂ 'ਚ। ਉਦੋਂ ਗਾ ਪੜ੍ਹਦੇ ਹੀ ਨਹੀਂ। ਤੇ 10ਵੀਂ ਪਾਸ ਜਾਂ ਫੇਲ ਨੂੰ ਅੱਜ ਨੌਕਰੀ ਨਹੀਂ ਮਿਲਦੀ ਕਿਤੇ ਚਪੜਾਸੀ ਦੀ ਵੀ। ਬਿਲਕੁਲ। ਤੋਂ ਦੂਸਰੀ ਜਿਹੜੀ ਮੈਰਿਟ ਬਣਦੀ ਉਹ 7% ਆ ਰਹੀ ਆ ਮੈਰਿਟ ਬਣ ਕੇ, ਜਿਹੜੀ ਸਰਕਾਰੀ ਅੰਕੜੇ ਨੇ, ਜਿਸ ਚੋਂ 6% ਬੱਚੇ ਸ਼ਹਿਰੀ ਨੇ ਜਿਹੜੇ ਉਚੇਰੀ ਵਿੱਦਿਆ ਲੈ ਸਕਦੇ, ਜਿਹੜੇ ਮੈਰਿਟ ਤੇ ਆਉਂਦੇ ਨੇ। ਤੇ 1% ਬੱਚਾ ਆ ਜਿਹੜਾ ਉਚੇਰੀ ਵਿੱਦਿਆ ਲੈਣ ਲਈ ਪੇਂਡੂ ਸਮਾਜ ਦੇ ਵਿੱਚੋਂ ਅੱਜ ਨਿਕਲਦਾ ਪਿਆ। ਉਹ ਵੀ ਇਸ ਤਰ੍ਹਾਂ ਨਿਕਲਦਾ ਹੈ ਕਿ ਰਹਿੰਦਾ ਰਣਜੀਤ ਐਵਨਿਊ ਅੰਮ੍ਰਿਤਸਰ ਦੇ ਵਿੱਚ ਹੈ ਤੇ ਪੇਪਰ ਪਿੰਡ 'ਚ ਦੇ ਰਿਹਾ ਆਪਣੀ ਸਹੂਲਤ ਵਾਸਤੇ, ਜਾਂ ਉਹ ਚੰਗੇ ਨੰਬਰ ਲੈਣ ਲਈ ਜਾਂ ਇੱਕ ਫੈਸਿਲਿਟੀ ਲੈਣ ਵਾਸਤੇ। ਪਰ ਜਿਹੜੀ 70 ਤੋਂ 80% ਦੀ ਸਾਡੀ ਆਬਾਦੀ ਆ, ਉਹ ਨਾ ਤੇ ਉਚੇਰੀ ਵਿੱਦਿਆ ਦੇ ਵਿੱਚ ਅੱਜ ਭਾਗ ਲੈ ਪਾ ਰਹੀ ਆ, ਤੇ ਨਾ ਹੀ ਉੱਥੇ ਕੋਈ ਸਾਨੂੰ ਦਿੱਤਾ ਜਾ ਰਿਹਾ, ਸਹੂਲਤ ਦਿੱਤੀ ਜਾ ਰਹੀ ਹੈ। ਇੱਕ ਸੈਂਟਰ ਸਰਕਾਰ ਨੇ, ਮਨਮੋਹਨ ਸਿੰਘ ਨੇ ਖਾਸ ਕਰਕੇ 18% ਜਿਹੜੇ ਲੋਕ ਸੀ ਘੱਟ ਗਿਣਤੀ, ਉਹਨਾਂ ਦੇ ਬੱਚਿਆਂ ਨੂੰ ਇੱਕ ਪੈਨਸ਼ਨ ਲਾਈ, ਇੱਕ ਵਜ਼ੀਫਾ ਲਾਇਆ, ਇੱਕ ਸਕਾਲਰਸ਼ਿਪ ਦਿੱਤੀ ਕਿ ਪਹਿਲੀ ਜਮਾਤ ਤੋਂ ਘੱਟ ਗਿਣਤੀ ਜਿਹੜੇ ਮੁਸਲਮਾਨ, ਈਸਾਈ, ਪਾਰਸੀ, ਜੈਨੀ, ਬੋਧੀ, ਸਿੱਖ, ਇਹਨਾਂ ਦੇ ਬੱਚਿਆਂ ਨੂੰ 1000 ਰੁਪਇਆ ਮਹੀਨੇ ਦਾ ਦਿੱਤਾ ਜਾਵੇ। ਉਹ ਹਰੇਕ ਸਟੇਟ ਜਿਹੜੀ ਦੇ ਰਹੀ ਆ, ਆਪਣੀ ਸਟੇਟ 'ਚੋਂ 85% ਸੈਂਟਰ ਸਰਕਾਰ ਉਦੋਂ ਦਿੰਦੀ ਹੈ ਜਦੋਂ 15% ਸਟੇਟ ਪਾ ਕੇ ਤੇ ਉਹ ਲੈ ਲੈਂਦੀ ਆ। ਉਹ ਫਿਰ 1000 ਰੁਪਇਆ ਪ੍ਰਤੀ ਬੱਚੇ ਨੂੰ ਅੱਜ ਤੱਕ ਸਾਲਾਂ ਤੋਂ ਮਿਲਣਾ ਸੀ ਪੰਜਾਬ ਦੇ ਵਿੱਚ। ਉਹ ਪ੍ਰਕਾਸ਼ ਸਿੰਘ ਬਾਦਲ ਦੀ
ਇਹ ਜਿਹੜੀ ਗੁਰਬਤ ਦੇ ਘਰ ਵਿੱਚ ਧੱਕ ਦਿੱਤਾ ਪੰਜਾਬ ਨੂੰ। ਜਿਹੜੇ ਪੰਜਾਬ ਦੇ ਵਿੱਚ ਅੱਜ ਉਨੀ ਇਨਕਮ ਨਹੀਂ ਜਿੰਨਾ ਵਿਆਜ ਦੇਣਾ ਪੈ ਰਿਹਾ ਮਹੀਨੇ ਦਾ, ਔਰ ਉਹ ਰੁਕਿਆ ਹੋਇਆ। ਜਿਹੜਾ 43,000 ਕਰੋੜ ਦਾ ਕਰਜ਼ਾ ਸੀ ਅੱਜ ਲੱਖ ਕਰੋੜ ਤੋਂ ਵੱਧ ਉੱਪਰ ਹੋ ਚੁੱਕਾ। ਪਰ ਇਹਨੂੰ ਕੋਈ ਚਿੰਤਾ ਨਹੀਂ। ਇਹ ਪਿਓ ਪੁੱਤਰ ਦੋਵੇਂ ਵੱਖਰੇ ਵੱਖਰੇ ਹੈਲੀਕਾਪਟਰਾਂ ਤੇ ਫਿਰਦੇ ਨੇ ਤੇ ਨਿਰਾ ਹੀ ਝੂਠ ਬੋਲੀ ਜਾ ਰਹੇ। ਇਹਨਾਂ ਦੇ ਟੀਵੀ ਤੇ ਤੁਸੀਂ ਦੇਖੋ ਤੇ ਇੱਕ 에ਅਰ ਬੱਸ ਉਤਰਦੀ ਆ, ਵਿਕਾਸ ਦਿਖਾਰੇ ਬਠਿੰਡੇ ਉਤਰਦੀ ਪਈ 에ਅਰ ਬੱਸ। 에ਅਰ ਬੱਸ ਉਹ ਆ ਜਿਹੜੀ ਅਜੇ ਤੱਕ ਦਿੱਲੀ ਨਹੀਂ ਉਤਰੀ। ਇਹ ਇਹਨਾਂ ਝੂਠ ਕੰਪਿਊਟਰ ਦੇ ਨਾਲ ਹੀ ਉਹਦਾ ਵਿਕਾਸ ਕਰ ਦਿੱਤਾ ਬਠਿੰਡੇ ਦਾ ਕਿ ਏਡੀ ਵੱਡੀ 800 ਸਵਾਰੀਆਂ ਦਾ ਜਹਾਜ਼ ਜਿਹੜਾ ਉੱਥੇ ਉਤਰਦਾ ਪਿਆ। ਤੇ ਜਿਹੜੀਆਂ ਤੁਹਾਡੇ ਨਿਊਯਾਰਕ ਦੀਆਂ ਸੜਕਾਂ ਉਹ ਪੰਜਾਬ ਦੀਆਂ ਸੜਕਾਂ ਦੇ ਤੌਰ ਤੇ ਦਿਖਾ ਰਹੇ। ਇੰਨਾ ਝੂਠ, ਇੰਨਾ ਕੁਫਰ, ਖਾਸ ਕਰਕੇ ਇਹਨਾਂ ਦਾ ਬਣ ਚੁੱਕਾ ਜਿਹੜਾ ਤੇ ਵੋਟਾਂ ਲੈਣ ਦਾ ਆਈਡੀਆ। ਇੱਕ ਨਵਾਂ ਬਿਆਨ ਛੱਡਿਆ ਬੀਬੀ ਜੀ ਨੇ ਜਿਹੜੇ ਫਰੀਦਕੋਟ ਤੋਂ ਖੜੇ ਨੇ, ਬੀਬੀ ਗੁਲਸ਼ਨ ਜੀ ਨੇ, ਕਿ ਭੁੱਕੀ ਦਾ ਲਾਇਸੈਂਸ ਮਿਲ ਜਾਣਾ ਚਾਹੀਦਾ। ਭੁੱਕੀ ਜਿਹੜੀ ਆ ਲਾਇਸੈਂਸ ਤੇ ਮਿਲ ਜਾਣੀ ਚਾਹੀਦੀ। ਲਓ ਜੀ ਤੇ ਇਹ ਹੁਣ ਇਹ ਸ਼ਰਾਬ ਦੇ ਠੇਕੇ ਇੰਨੇ 27,000 ਤੋਂ ਵੱਧ ਗਏ ਪੰਜਾਬ 'ਚ। ਤੇ ਜਿਹੜੀਆਂ ਸ਼ਰਾਬ ਦੀਆਂ ਕੰਪਨੀਆਂ ਇੱਥੇ ਸਰਵੇ ਕਰਵਾ ਕੇ ਡਿਕਲੇਅਰ ਕਰ ਚੁੱਕੀਆਂ ਕਿ 26% ਹਰੇਕ ਸਾਲ ਸ਼ਰਾਬੀ ਇੱਥੇ ਵੱਧ ਰਿਹਾ। ਇੱਥੇ ਕੰਪਨੀਆਂ ਲਾਓ ਤੇ ਉਹਨੂੰ ਪ੍ਰੋਤਸਾਹਨ ਕਰ ਰਹੇ ਨੇ ਇਹ ਪ੍ਰਕਾਸ਼ ਸਿੰਘ ਬਾਦਲ ਹੋਣੀ ਆਪਣੇ ਸਵਾਰਥ ਲਈ। ਤੇ ਰੇਤਾ ਮਹਿੰਗੀ ਹੋਈ ਜਾ ਰਹੀ ਹੈ, ਸਮੈਕ ਸਸਤੀ ਹੋਈ ਜਾ ਰਹੀ ਹੈ। ਇਹ ਸਾਡਾ ਜਿਹੜਾ ਪੰਜਾਬ ਦਾ ਜਿੱਦਾਂ ਬੇੜਾ ਗਰਕ ਕੀਤਾ ਹੈ ਪ੍ਰਕਾਸ਼ ਸਿੰਘ ਬਾਦਲ ਨੇ, ਆਪਣੇ ਟੱਬਰ ਪਾਲਣ ਲਈ ਕੀਤਾ, ਆਪਣੇ ਸਵਾਰਥ ਲਈ ਕੀਤਾ। ਗੁਰੂ ਦਾ ਮਿਸ਼ਨ ਬਹੁਤ ਪਿੱਛੇ ਰਹਿ ਚੁੱਕਾ। ਨਰਿੰਦਰ ਮੋਦੀ ਜੇ ਆ ਗਿਆ, ਘੱਟ ਗਿਣਤੀਆਂ ਦਾ ਭਲਾ ਨਹੀਂ ਹੋਣਾ। ਖਾਸ ਕਰਕੇ ਈਸਾਈ ਤੇ ਮੁਸਲਮਾਨ ਤੇ ਸਿੱਖ ਜਿਹੜੇ ਨੇ, ਇਹਨਾਂ ਨੂੰ ਸਿੱਖਇਜ਼ਮ ਨੂੰ ਖਤਮ ਕਰਨ ਲਈ ਕਿੰਨਾ ਕੂੜ ਦਾ ਪ੍ਰਚਾਰ, ਇਹਨਾਂ ਝੂਠਾ ਪ੍ਰਚਾਰ ਕੀਤਾ। ਕਿੰਨਾ ਨਕਲੀ ਇਹਨਾਂ ਨੇ ਸਾਡਾ ਇਤਿਹਾਸ ਰਚਿਆ। ਤੇ ਪੈਸੇ ਵੀ ਜਿਹੜੇ ਉਹ ਕੱਢੇ, ਜਿਹੜੇ 300 ਸਾਲਾ ਗੁਰੂ ਤੇਗ ਬਹਾਦਰ ਸਾਹਿਬ ਜੀ 300 ਸਾਲਾ 99 ਦੀ ਵਿਸਾਖੀ ਲਈ ਸੈਂਟਰ ਸਰਕਾਰ ਨੇ 100 ਕਰੋੜ ਰੁਪਇਆ ਕੱਢਿਆ। ਉਹਦੇ ਵਿੱਚੋਂ ਸਿਰਫ 19 ਕਰੋੜ ਬਾਦਲ ਨੂੰ ਦਿੱਤਾ ਤੇ ਬਾਕੀ ਦਾ ਸਾਰਾ ਪੈਸਾ RSS ਦੇ ਵਿੱਚ ਰਾਸ਼ਟਰੀ ਸਿੱਖ ਸੰਗਤ ਬਣਾ ਕੇ ਉਹਨਾਂ ਨੂੰ ਵਾਜਪਾਈ ਨੇ ਦਿੱਤਾ 81 ਕਰੋੜ ਰੁਪਇਆ। ਉਹਨਾਂ ਨੇ ਸਾਰਾ ਇਹ ਲਿਟਰੇਚਰ ਜਿਹੜਾ 300 ਸਾਲਾਂ ਦਾ ਛਾਪਿਆ, ਕੂੜ ਦਾ ਪ੍ਰਚਾਰ, ਕੂੜ ਦੀ ਟੋਕਰੀ 'ਚ ਪਾਉਣ ਵਾਲਾ, ਜਿਹੜਾ ਸਿੱਖ ਇਤਿਹਾਸ ਨੂੰ ਗੰਧਲਾ ਕਰਦਾ ਹੈ, ਜਿਹੜਾ ਸਿੱਖ ਇਤਿਹਾਸ ਨੂੰ ਝੁਠਲਾਉਂਦਾ। ਸਾਡੀ ਉਹ ਹਿਸਟਰੀ ਜਿਹਨੂੰ ਅਸੀਂ ਇਤਿਹਾਸ ਕਹਿ ਸਕਦੇ ਹਾਂ। ਅੱਜ ਤੁਸੀਂ ਦੇਖੋਗੇ, ਅੱਜ ਅਸੀਂ ਕਹਾਣੀਆਂ ਸੁਣਦੇ ਹਾਂ, ਸਾਨੂੰ ਮਿਲਦੀਆਂ ਨੇ ਸੁਣਨ ਲਈ ਕਿ ਭਗਤ ਪ੍ਰਹਲਾਦ ਜੀ ਨੇ ਲਾਲ ਹੋਇਆ ਥੰਮ ਸੀ ਉਹਨੂੰ ਜੱਫੀ ਪਾ ਲਈ ਜਦੋਂ ਉਹਨੂੰ ਕੀੜੀ ਨਜ਼ਰ ਆਈ। ਜਦੋਂ ਕੀੜੀ ਨਜ਼ਰ ਆਈ ਤੇ ਉਦੋਂ ਉਹਨੂੰ ਲੱਗਾ ਕਿ ਇਹ ਕੀੜੀ ਨਹੀਂ ਮਰੀ ਤੇ ਮੈਂ ਕਿਸ ਤਰ੍ਹਾਂ ਮਰ ਜੂ, ਉਹਨੇ ਜੱਫੀ ਪਾ ਲਈ। ਪਰ ਉਹ ਕੀੜੀ ਪਹਿਲਾਂ ਤੇ ਉਸ ਤੋਂ ਬਾਅਦ ਵਿੱਚ ਕੀੜੀ ਦਾ ਕੋਈ ਇਤਿਹਾਸ ਨਹੀਂ ਕਿ ਉਹਨੇ ਪ੍ਰਹਲਾਦ ਤੋਂ ਇਲਾਵਾ ਕਿਸੇ ਹੋਰ ਦਾ ਭਲਾ ਕੀਤਾ ਹੋਵੇ। ਇਹ ਮਿਥਿਹਾਸ ਆ। ਹਾਂਜੀ, ਜੇ ਨਰ ਸਿੰਘ ਬਣਾਇਆ ਪ੍ਰਮਾਤਮਾ, ਅੱਧਾ ਸ਼ੇਰ ਤੇ ਅੱਧਾ ਬੰਦਾ ਬਣ ਕੇ ਤੇ ਉਹਨੂੰ ਹਰਨਾਕਸ਼ ਨੂੰ ਮਾਰ ਰਿਹਾ, ਤੇ ਉਹ ਨਰ ਸਿੰਘ ਨੇ ਨਾ ਕਿਸੇ ਦਾ ਪਹਿਲਾਂ ਭਲਾ ਕੀਤਾ, ਨਾ ਉਹਦੀ ਬਾਅਦ 'ਚ ਕੋਈ ਹਿਸਟਰੀ ਆ। ਇਹ ਮਿਥਿਹਾਸ ਆ। ਲੇਕਿਨ ਇੱਕ ਤੱਤੀ ਤਵੀ ਜਿਹੜੀ ਲਾਲ ਹੋਈ ਤਵੀ ਦੇ ਉੱਤੇ ਗੁਰੂ ਅਰਜਨ ਦੇਵ ਜੀ ਬਹਿ ਜਾਣ, ਇਹ ਇਤਿਹਾਸ ਆ। ਇਹ ਲੋਕਾਂ ਨੇ ਦੇਖਿਆ ਤੇ ਮੁਸਲਮਾਨਾਂ ਨੇ ਲਿਖਿਆ। ਸਾਡੀ ਹਿਸਟਰੀ ਨੂੰ ਇਹ ਗਧਲਾ ਕਰ ਰਹੇ ਨੇ। ਇਹ ਸਾਨੂੰ ਵਿਗਾੜ ਕੇ ਕਦੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਡਕੈਤ ਕਰਕੇ ਪੇਸ਼ ਕਰਦੇ ਨੇ, ਕਦੀ ਇਹ ਹੋਰ ਤਰ੍ਹਾਂ ਦੀਆਂ ਗੁਰਬਾਣੀ ਦੇ ਗਲਤ ਅਰਥ ਦੇ ਅਨਰਥ ਕਰਕੇ ਨਾਲ ਤਸਵੀਰਾਂ ਗਲਤ ਛਾਪ ਕੇ ਬੰਦਾ ਬਹਾਦਰ ਨੂੰ ਬਰਾਗੀ ਕਹਿ ਕੇ ਪੇਸ਼ ਕਰਦੇ ਨੇ। ਇਹ ਸਾਡੇ ਕਦੀ ਵੀ ਸੱਜਣ ਨਹੀਂ ਹੋ ਸਕਦੇ। ਇਹਨਾਂ ਨੂੰ ਤੇ ਚੰਗਾ ਹਿੰਦੂ ਲਾਇਕ ਨਹੀਂ ਕਰਦਾ, ਹਿੰਦੂ ਸਮਾਜ ਇਹਨਾਂ ਨੂੰ ਚੰਗਾ ਜਿਹੜਾ ਉਹ ਵੀ ਲਾਇਕ ਨਹੀਂ ਕਰਦਾ। ਇਹ ਉਹ ਮਹਿਸੂਸ ਕਰਦੇ ਨੇ ਕਿ ਜੇ ਮੋਦੀ ਆ ਗਿਆ, ਅੱਜ ਵੀ ਮਹਿਸੂਸ ਕਰਦੇ ਹਿੰਦੂ ਕਿ ਜੇ ਮੋਦੀ ਆ ਗਿਆ ਜੇ ਪਾਕਿਸਤਾਨ ਨਾਲ ਟੱਕਰ ਹੋਊਗੀ। ਜਦੋਂ ਪਾਕਿਸਤਾਨ ਨਾਲ ਲੜਾਈ ਲੱਗੀ, ਸਭ ਤੋਂ ਵੱਧ ਨੁਕਸਾਨ ਤੇ ਬੇੜਾ ਗਰਕ ਪੰਜਾਬ ਦਾ ਹੀ ਹੋਣਾ, ਬਾਰਡਰ ਦਾ ਹੋਣਾ। ਬਿਲਕੁਲ। ਇਸ ਕਰਕੇ ਮੈਂ ਨਹੀਂ ਸਮਝਦਾ ਕਿ ਮੋਦੀ ਦੇ ਨਾਲ ਸਾਨੂੰ ਕੋਈ ਲਾਭ ਹੋਊਗਾ। ਬਿਲਕੁਲ। ਤੇ ਬਹੁਤ ਵਿਸਥਾਰ ਦੇ ਵਿੱਚ ਜਿਹੜਾ ਜੀ ਤੁਸੀਂ ਦੱਸਿਆ ਵੀ ਕੀ ਕਾਰਨਾਂ ਕਰਕੇ ਜਿਹੜਾ ਜੀ ਇਹ ਜਿਹੜੀ ਸਾਡੀ ਕੌਮ ਦੇ ਲਈ ਤੇ ਪੰਜਾਬ ਸੂਬੇ ਦੇ ਲਈ ਜਿਹੜਾ ਹਾਨੀਕਾਰਕ ਹੋ ਸਕਦਾ ਆ। ਤੇ ਵਿੱਚ ਜਿਹੜੀ ਜਥੇਦਾਰ ਜੀ ਤੁਸੀਂ ਗੱਲ ਕੀਤੀ ਸੀ ਪ੍ਰਬੰਧਕ ਕਮੇਟੀਆਂ ਦੀ, ਤੇ ਮੇਰਾ ਜਿਹੜਾ ਹੁਣ ਅਗਲਾ ਜਿਹੜਾ ਸਵਾਲ ਰਹੇਗਾ ਵੀ ਇਹ ਜਿਹੜਾ ਇਸ ਟਾਈਮ ਰਾਜਨੀਤੀ ਦਾ ਜਿਹੜਾ ਮਾਹੌਲ ਆ, ਚੋਣਾਂ ਦਾ ਜਿਹੜਾ ਮਾਹੌਲ ਬਣਿਆ ਆ, ਉਸ ਦੇ ਵਿੱਚ ਜਿਸ ਦੇ ਵਿੱਚ SGPC ਵੀ ਆਉਂਦੀ ਆ, ਜਿਹੜੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਵੀ ਆਉਂਦੀ ਆ, ਉਹਨਾਂ ਦਾ ਕੀ ਰੋਲ ਹੋਣਾ ਚਾਹੀਦਾ ਤੇ ਉਹ ਕਿਸ ਤਰੀਕੇ ਦੇ ਨਾਲ ਆਪਣਾ ਜਿਹੜਾ ਰੋਲ ਆ ਉਹ ਨਿਭਾ ਰਹੇ ਆ? ਦੇਖੋ ਜੀ, ਅੱਜ ਮੁਕੰਮਲ ਤੌਰ ਤੇ ਪ੍ਰਕਾਸ਼ ਸਿੰਘ ਬਾਦਲ ਦਾ ਕਬਜ਼ਾ ਦੋਵਾਂ ਕਮੇਟੀਆਂ ਤੇ ਮੈਂ ਉਹ ਤੁਹਾਨੂੰ ਦਾਅਵੇ ਨਾਲ ਕਹਿ ਸਕਦਾ, ਜਿੰਨਾ ਸਿੱਖਾਂ ਨੂੰ ਚਿੰਤਾ ਹੈ ਜਾਂ ਜਿੰਨਾ ਸਿੱਖਾਂ ਨੂੰ ਕੋਈ ਚਾਹਤ ਆ ਜਾਂ ਉਹਨਾਂ ਨੂੰ ਭੁਲੇਖਾ, ਉਹ ਅੱਜ ਆ ਕੇ ਕਮੇਟੀ ਦੇ ਵਿੱਚ ਰਹਿ ਕੇ ਮੁਲਾਜ਼ਮਾਂ ਤੋਂ ਪਤਾ ਕਰ ਸਕਦੇ ਨੇ।
ਇੱਕ ਤੇ ਗੁਰੂ ਦੀ ਗੋਲਕ ਦਾ ਪੈਸਾ ਜਾ ਰਿਹਾ ਸਿੱਧਾ ਚੈੱਕ ਬਣਾ ਕੇ ਧਰਮਸ਼ਾਲਾ ਪ੍ਰਬੰਧਕ ਕਮੇਟੀ ਵੱਲੋਂ ਧਰਮਸ਼ਾਲਾ ਨੂੰ ਇੰਨੇ ਪੈਸੇ ਧਰਮ ਪ੍ਰਚਾਰ ਲਈ ਜਾਂ ਧਰਮ ਨੂੰ ਵਧਾਉਣ ਲਈ ਜਾਂ ਗਿਰਜੇ ਨੂੰ ਜਾਂ ਮੰਦਿਰ ਨੂੰ ਜਾਂ ਗੁਰਦੁਆਰੇ ਨੂੰ ਬਣਾਉਣ ਲਈ ਲੱਖ ਰੁਪਈਆ 50,000 ਰੁਪਈਆ ਇਹ ਜਾ ਰਹੇ ਨੇ ਪੈਸੇ ਧੜਾ ਧੜ ਚੈੱਕ ਜਾ ਰਹੇ ਨੇ। ਅੱਜ ਤੁਸੀਂ ਚੈੱਕ ਕਰ ਸਕਦੇ ਹੋ। ਦੂਸਰਾ ਜਿੰਨੇ ਵੀ ਅਕਾਲੀ ਪੰਜਾਬ ਤੋਂ ਹਰਿਆਣੇ ਤੋਂ ਦਿੱਲੀ ਤੋਂ ਜਿੰਨੇ ਵੀ ਵਰਕਰ ਮੰਗਾਏ ਨੇ ਉਹਨਾਂ ਦਾ ਜਿੰਨਾ ਲੰਗਰ ਆ ਉਹ ਪ੍ਰਬੰਧਕ ਕਮੇਟੀ ਦੇ ਇਤਿਹਾਸਕ ਗੁਰਦੁਆਰਿਆਂ ਚੋਂ ਬਣ ਕੇ ਜਾ ਰਿਹਾ। ਫਿਰ ਜਿੰਨਾ ਸਰੋਪਾ ਵੰਡ ਰਹੇ ਨੇ, ਜਿੰਨੀਆਂ ਝੰਡੀਆਂ ਪੰਥਕ ਪੀੜੀਆਂ ਲਾ ਰਹੇ ਨੇ, ਵਰਤ ਰਹੇ ਨੇ, ਉਹ ਗੁਰਦੁਆਰੇ ਦੇ ਸਰੋਪਾ ਸਿਸਟਮ ਦੇ ਵਿੱਚ ਆਏ ਕੱਪੜੇ ਤੋਂ ਬਣਾ ਕੇ ਲਾ ਰਹੇ ਨੇ। ਜਿੰਨਾ ਇਹ ਇਸ਼ਤਿਹਾਰ ਬਣਾ ਰਹੇ ਨੇ ਉਹ ਪ੍ਰਬੰਧਕ ਕਮੇਟੀ ਵੱਲੋਂ ਦਿੱਲੀ ਤੇ ਪੰਜਾਬ 'ਚ ਗੁਰੂ ਗ੍ਰੰਥ ਸਾਹਿਬ ਭਵਨ ਜਿਹੜੇ ਨੇ ਉਹਨਾਂ 'ਚ ਗੁਰੂ ਗ੍ਰੰਥ ਸਾਹਿਬ ਛਾਪਣ ਲਈ ਜਿਹੜਾ ਕਾਗਜ਼ ਆਉਂਦਾ ਉਹਨਾਂ ਦੇ ਉੱਤੋਂ ਇਹ ਸਾਰਾ ਮਟੀਰੀਅਲ ਛਪ ਕੇ ਇਹ ਜਾ ਰਿਹਾ ਤੋ ਇਹ ਮਿਸਯੂਜ ਹੋ ਰਿਹਾ ਗੁਰੂ ਦੇ ਪੈਸੇ ਦਾ। ਇਹਦੇ ਲਈ ਤੁਹਾਨੂੰ ਚਿੰਤਾ ਕਰਨੀ ਪਊਗੀ, ਪੰਜਾਬ ਦੇ ਸਿੱਖਾਂ ਨੂੰ ਚਿੰਤਾ ਕਰਨੀ ਪਊਗੀ, ਨਹੀਂ ਤੇ ਅਸੀਂ ਇਹ ਗੁਰੂ ਸਾਹਿਬ ਜੀ ਦਾ ਅਮੁੱਲ ਖਜ਼ਾਨਾ ਤੇ ਵਿਰਾਸਤ ਨੂੰ ਬਚਾ ਨਹੀਂ ਪਾਵਾਂਗੇ। ਤੇ ਇਹ ਸਾਨੂੰ ਇਸ ਪਾਸੇ ਵੱਲ ਧਿਆਨ ਦੇਣਾ ਪਊ। ਇਹ ਸਹੀ ਗੱਲ ਆ, ਇਹਦੇ ਵਿੱਚ ਕੋਈ ਕਿਤੇ ਲੱਗ ਲਗਾਵ ਨਹੀਂ। ਜਿੰਨੇ ਇੱਥੋਂ ਤੱਕ ਨਹੀਂ ਕਿ ਪ੍ਰਬੰਧਕ ਕਮੇਟੀ ਦੀਆਂ ਜਿੰਨੀਆਂ ਗੱਡੀਆਂ ਨੇ, ਜਿੰਨੀਆਂ ਬੱਸਾਂ ਨੇ, ਜਿੰਨੇ ਸਕੂਲ ਨੇ ਉਹਨਾਂ ਦੀਆਂ ਬੱਸਾਂ, ਜਿੰਨੇ ਉਹਨਾਂ ਦੇ ਵਿੱਚ ਮੁਲਾਜ਼ਮ ਨੇ, ਉਹਨਾਂ ਨੂੰ ਹੁਕਮ ਹੁੰਦਾ ਕਿ ਇਸ ਰੈਲੀ ਤੇ ਇੰਨੀਆਂ ਬੱਸਾਂ ਲੈ ਕੇ ਜਾਓ ਤੇ ਇੰਨੇ ਇਸ ਜਗ੍ਹਾ ਤੋਂ ਬੱਸ ਭਰ ਕੇ ਲਿਆਓ, ਤੇ ਸਾਰੇ ਸਿਸਟਮ ਦੇ ਵਿੱਚ ਉਹਨੂੰ ਲਿਆ ਕੇ ਵਰਤਦੇ ਪਏ ਨੇ ਜਿਹੜਾ ਗੁਰਮਤ ਦਾ ਖਜ਼ਾਨਾ। ਇਹ ਅੱਜ ਤੁਸੀਂ ਦਿੱਲੀ ਦੇ ਇਸ਼ਤਿਹਾਰ ਲੱਗੇ ਦੇਖੋਗੇ ਪੂਰੇ ਪੇਜ ਤੇ, ਦਿੱਲੀ ਦੇ ਵਿੱਚ ਰਹਿਣ ਵਾਲਾ ਬੰਦਾ, ਦਿੱਲੀ ਦਾ ਯੂਥ ਵਿੰਗ, ਦਿੱਲੀ ਦਾ ਕੋਈ ਕਾਲਜ ਚੇਅਰਮੈਨ, ਦਿੱਲੀ ਦੇ ਕੋਈ ਹੋਰ ਇੰਸਟੀਚਿਊਟ ਦਾ ਚੇਅਰਮੈਨ ਤੇ ਕਮੇਟੀ ਇਹ ਇਸ਼ਤਿਹਾਰ ਦੇਣ ਕਿ ਅਸੀਂ ਜੈਤਲੀ ਜੀ ਦੀ ਮਦਦ ਤੇ ਆਏ ਹਾਂ ਜਾਂ ਅਸੀਂ ਮਦਦ ਕਰਦੇ ਹਾਂ, ਤੇ 1.5 ਲੱਖ ਰੁਪਏ ਦਾ ਇਸ਼ਤਿਹਾਰ, 2 ਲੱਖ ਰੁਪਏ ਦਾ ਇਸ਼ਤਿਹਾਰ ਇੱਕ ਅਖਬਾਰ ਨੂੰ, ਸਾਰੀਆਂ ਅਖਬਾਰਾਂ ਨੂੰ ਲੱਖਾਂ ਰੁਪਏ ਦੇ ਇਸ਼ਤਿਹਾਰ ਜਾ ਰਹੇ ਨੇ। ਇਹ ਗੁਰੂ ਦੀ ਗੋਲਕ ਚੋਂ ਜਾ ਰਹੇ ਨੇ। ਇਹ ਮਿਸਯੂਜ ਬਹੁਤ ਤਕੜਾ। ਬਿਲਕੁਲ। ਤੇ ਜਥੇਦਾਰ ਜੀ ਜਿਹੜੀਆਂ ਆਪਾਂ ਕਾਲਾਂ ਵੀ ਲਵਾਂਗੇ ਤੇ ਮੈਂ ਆਪਣੇ ਜਿਹੜੇ ਆ ਸਰੋਤੇ ਉਹਨਾਂ ਨੂੰ ਦੱਸ ਦਈਏ ਵੀ ਜੇ ਇਹ ਜਿਹੜਾ ਸਾਡਾ ਇੱਕ ਹੋਰ ਸਵਾਲ ਹੋਵੇਗਾ ਉਸ ਤੋਂ ਬਾਅਦ ਦੇ ਵਿੱਚ ਜਿਹੜੀਆਂ ਤੁਹਾਡੀਆਂ ਕਾਲਾਂ ਲਵਾਂਗੇ ਉਹਦੇ ਲਈ ਫ਼ੋਨ ਨੰਬਰ 408 272 5200 ਉਸ ਦੇ ਉੱਤੇ ਕਾਲ ਕਰ ਸਕਦੇ ਆ। ਤੇ ਜਥੇਦਾਰ ਜੀ ਕੁਛ ਜਿਹੜੇ ਲੋਕ ਆ ਉਹਨਾਂ ਦਾ ਕਹਿਣਾ ਹੈ, ਜਦ ਜਿਹੜੀ ਤੁਸੀਂ ਪਿਛਲੀ ਵਾਰੀ ਗੱਲਬਾਤ ਕੀਤੀ ਉਹਨਾਂ ਨੇ ਸ਼ਾਇਦ ਪਹਿਲੀ ਵਾਰੀ ਤੁਹਾਨੂੰ ਜਿਹੜਾ ਉਦੋਂ ਸੁਣਿਆ ਆ ਪੰਜਾਬੀ ਰੇਡੀਓ USA ਦੇ ਉੱਤੇ, ਤਾਂ ਉਹ ਕਹਿ ਰਹੇ ਸੀਗੇ ਵੀ ਇਹ ਇੱਦਾਂ ਕਿਉਂ ਹੋ ਰਿਹਾ ਵੀ ਜਥੇਦਾਰ ਜੀ ਹੁਣ ਇਲੈਕਸ਼ਨ ਦੇ ਟਾਈਮ ਦੇ ਆ ਕੇ ਗੱਲ ਕਰ ਰਹੇ ਆ, ਪਹਿਲੋਂ ਜਿਹੜੇ ਆ ਕਿੱਥੇ ਸੀਗੇ? ਤੁਸੀਂ ਇਹ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ? ਦੇਖੋ, ਇਹ ਤੁਹਾਡੇ ਰੇਡੀਓ ਨੇ ਜਦੋਂ ਮੈਨੂੰ ਕਿਹਾ ਤੇ ਪੁੱਛਿਆ ਉਦੋਂ ਮੈਂ ਤੁਹਾਨੂੰ ਦੱਸਦਾ, ਪਰ ਜਿਹੜੀਆਂ ਗੱਲਾਂ ਮੈਂ ਅੱਜ ਇੱਥੇ ਕਰ ਰਿਹਾ ਇਹ ਹਰੇਕ ਸਟੇਜ ਤੇ, ਹਰੇਕ ਭੋਗ ਤੇ, ਹਰੇਕ ਗੁਰਮਤਿ ਸਮਾਗਮ ਤੇ ਮੈਂ ਕਰਦਾ। ਬਿਲਕੁਲ। ਜਿਹੜੇ ਪੰਜਾਬ 'ਚ ਰਹਿੰਦੇ ਲੋਕ ਨੇ ਉਹਨਾਂ ਨਾਲ ਗੱਲ ਕਰੋ, ਉਹਨਾਂ ਨੂੰ ਪੁੱਛੋ, ਜਿੱਥੇ ਮੈਨੂੰ ਸੱਦਦੇ ਨੇ, ਜਿੱਥੇ ਮੈਂ ਜਾਣਾ ਤੇ ਮੈਂ ਤਕਰੀਬਨ ਜਿੰਨੇ ਵੀ ਭੋਗ ਹੁੰਦੇ ਨੇ, ਜਿੱਥੇ ਵੀ ਮੈਨੂੰ ਬੁਲਾਇਆ ਜਾਂਦਾ ਭੋਗਾਂ ਤੇ, ਜਿੱਥੇ ਗੁਰਮਤਿ ਸਮਾਗਮ ਹੁੰਦੇ ਨੇ, ਜਿੱਥੇ ਵਿਆਹ ਸ਼ਾਦੀਆਂ ਹੁੰਦੀਆਂ, ਵਿਆਹ ਸ਼ਾਦੀਆਂ 'ਚ ਤਾਂ ਨਹੀਂ ਅਸੀਂ ਗੱਲ ਕਰ ਪਾਉਂਦੇ ਬਹੁਤੀ ਜ਼ਿਆਦਾ, ਉੱਥੇ ਗੁਰਮਤਿ ਨਾਲ ਸੰਬੰਧਿਤ ਜਿਹੜੀ ਮਰਿਆਦਾ ਆਨੰਦ ਕਾਰਜ ਉਹਦੇ ਸੰਬੰਧੀ ਜ਼ਰੂਰ ਸੁਚੇਤ ਕਰੀਦਾ ਕਿ ਤੁਸੀਂ ਮੁਰਗੇ ਮੱਛੀਆਂ ਨਾ ਵਰਤਾਓ, ਬੱਚਿਆਂ ਦੀ ਸ਼ਾਦੀ ਤੇ ਜੀਵ ਹੱਤਿਆ ਨਾ ਕਰੋ, ਸ਼ਰਾਬ ਨਾ ਪਿਓ, ਤੇ ਗੁਰਦੁਆਰੇ ਵਿੱਚ ਆ ਕੇ ਆਨੰਦ ਕਾਰਜ ਕਰੋ, ਇਹ ਪ੍ਰਚਾਰ ਕਰੀਦਾ। ਲੇਕਿਨ ਜਿਹੜੇ ਧਾਰਮਿਕ ਸਮਾਗਮ ਹੁੰਦੇ ਨੇ, ਜਿਹੜੇ ਖਾਸ ਕਰਕੇ ਪੋਲੀਟੀਕਲ ਬੰਦਿਆਂ ਦੇ ਭੋਗ ਹੁੰਦੇ ਨੇ ਜਾਂ ਦੂਸਰੇ ਭੋਗਾਂ ਤੇ, ਇਹ ਸਾਰੀਆਂ ਗੱਲਾਂ ਅਸੀਂ ਪ੍ਰਚਾਰਦੇ ਹਾਂ। ਨਸ਼ਿਆਂ ਦੇ ਵਿਰੁੱਧ ਇਹ ਜਿਹੜੀ ਕਮੇਟੀ ਦਾ ਜਿੰਨਾ ਵੀ ਹੈ, ਤੁਸੀਂ ਕਮੇਟੀ ਬਾਰੇ ਤੇ ਮੈਂ ਜੇ ਕੁਝ ਵੀ ਨਹੀਂ ਦੱਸਿਆ, ਜਿਹੜਾ ਮੈਂ ਸਟੇਜਾਂ ਤੇ ਦੱਸਦਾ, ਇਹਨਾਂ ਦੀਆਂ ਜ਼ਮੀਨਾਂ ਦਾ ਜਿੰਨਾ ਵੇਰਵਾ ਆ, 20,000 ਤੋਂ ਵੱਧ ਏਕੜ ਜ਼ਮੀਨਾਂ ਨੇ, ਉਹਨਾਂ ਮੈਂ ਤੁਹਾਡੀ ਰੇਡੀਓ ਤੇ ਤਕਰੀਬਨ ਮੱਕੜ ਦੇ ਜਵਾਬ ਦੇ ਵਿੱਚ ਬੜੇ ਵਿਸਥਾਰ ਨਾਲ ਵੇਰਵੇ ਦੇ ਚੁੱਕਾ, ਕਿਸ ਤਰ੍ਹਾਂ ਇਹ ਉਹਨਾਂ ਨੂੰ ਆਪਣੇ ਹੱਥ 'ਚ ਲੈ ਰਹੇ ਨੇ, ਕਿਸ ਤਰ੍ਹਾਂ ਉਹਨਾਂ ਦਾ ਨਜਾਇਜ਼ ਫਾਇਦਾ ਵਰਤ ਕਰ ਰਹੇ ਨੇ, ਲੈ ਰਹੇ ਨੇ। ਬਿਲਕੁਲ। ਤੇ ਮੈਨੂੰ ਲੱਗਦਾ ਜੀ ਉਹ ਸ਼ਾਇਦ ਜਿਹੜੀਆਂ ਅਖਬਾਰਾਂ ਜਿਹੜੀਆਂ ਸਰਕਾਰ ਦੇ ਵੱਲੋਂ ਚੱਲਦੀਆਂ ਤੇ ਜਿਹੜੇ TV ਜਿਹੜੇ ਉੱਥੇ ਸਰਕਾਰ ਵੱਲੋਂ ਚੱਲਦੇ ਉਹੀ ਦੇਖਦੇ ਨੇ, ਕਿਉਂਕਿ ਉੱਥੇ ਜਿਹੜਾ ਤੁਹਾਡੀਆਂ ਜਿਹੜੀਆਂ ਗੱਲਾਂ ਆ ਉੱਥੇ ਬਾਹਰ ਨਹੀਂ ਆਉਣ ਦਿੱਤੀਆਂ ਜਾਂਦੀਆਂ, ਨਹੀਂ ਜਿਹੜੀਆਂ ਸਾਹਮਣੇ ਆਉਣ ਦਿੱਤੀਆਂ ਜਾਂਦੀਆਂ। ਦੇਖੋ, ਤੁਸੀਂ ਪੰਜਾਬ ਦੇ ਵਿੱਚ ਜਿਹੜਾ ਵੀ ਜਾਣਦਾ ਆ, ਜਾਣਕਾਰ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਇੱਥੇ ਅਖਬਾਰਾਂ ਨੂੰ ਜਿਹੜਾ ਇਸ਼ਤਿਹਾਰ ਦਿੰਦਾ ਲੱਖ ਰੁਪਏ ਦੇ, ਕਰੋੜਾਂ ਰੁਪਏ ਦੇ, ਉਹਨਾਂ ਦੀਆਂ ਗੱਲਾਂ ਮੰਨੀਆਂ ਜਾਂਦੀਆਂ, ਉਹਨਾਂ ਦੇ ਬਿਆਨ ਲੱਗਦੇ ਨੇ। ਦੂਸਰਾ, ਜਿਹੜੇ TV ਨੇ ਉਹ ਸਾਰੇ ਦੇ ਸਾਰਾ TV ਸਿਸਟਮ ਜਿਹੜਾ ਪ੍ਰਕਾਸ਼ ਸਿੰਘ ਬਾਦਲ ਤੇ ਉਹਦੇ ਮੁੰਡੇ ਨੇ ਆਪਣੇ ਹੱਥ 'ਚ ਲਿਆ। ਕੋਈ ਵੀ TV ਇੱਥੇ ਨਿਊਟਰਲ ਨਹੀਂ ਹੈਗਾ ਜਿਹੜਾ
ਖਾਸ ਕਰਕੇ PTCA ਤੇ ਇਸ਼ਤਿਹਾਰ ਬਣਿਆ ਪਿਆ ਇਹਦਾ ਪ੍ਰਕਾਸ਼ ਸਿੰਘ ਬਾਦਲ ਦਾ। ਬਾਦਲ ਦੀਆਂ ਘੋੜੀਆਂ ਗਾਉਣ ਤੋਂ ਇਲਾਵਾ ਉਹਨੂੰ ਕੋਈ ਕੰਮ ਨਹੀਂ। ਖਾਸ ਕਰਕੇ ਮੈਂ ਕਹੂੰਗਾ ਕਿ ਇਹਨਾਂ ਨੇ ਪੰਜਾਬੀ ਕਲਚਰ ਦੇ ਨਾਂ ਤੇ ਸਾਡਾ ਬੇੜਾ ਗਰਕ ਕਰ ਦਿੱਤਾ। ਅੱਜ ਜਿੰਨੀ ਸਾਡੇ ਸਿੱਖ ਬੱਚੇ ਨੇ ਉਹ ਘਰਾਂ 'ਚ ਹਿੰਦੀ 'ਚ ਗੱਲ ਕਰਦੇ ਤੇ ਉਹਦਾ ਮਤਲਬ ਕਿ 24 ਘੰਟੇ ਸਾਨੂੰ ਹਿੰਦੀ ਦਾ ਜੋ ਕੁਛ ਪੜ੍ਹਨ ਨੂੰ ਜਾਂ ਸੁਣਨ ਨੂੰ ਮਿਲਦਾ ਜਾਂ ਦੇਖਣ ਨੂੰ ਮਿਲਦਾ, ਉਹ ਤੋਂ ਬੱਚੇ ਜਿਹੜੇ ਇੰਨੇ ਪ੍ਰਭਾਵਿਤ ਹੋਏ ਨੇ ਕਿ ਹਿੰਦੀ ਦੇ ਵਿੱਚ ਘਰਾਂ 'ਚ ਗੱਲ ਕਰਦੇ ਆ। ਤੇ ਇਹ ਪੰਜਾਬੀ ਕਲਚਰ ਦੇ ਨਾਂ ਤੇ ਜਿਹੜੇ ਸਾਡੇ ਬੱਚੇ ਵਿਗੜ ਰਹੇ ਨੇ, ਜਿਹੜਾ ਨੁਕਸਾਨ ਹੋਇਆ ਸਾਡਾ, ਉਹ ਅਸੀਂ ਇਸ ਤਰ੍ਹਾਂ ਤੁਹਾਨੂੰ ਐਗਜ਼ਾਮਪਲ ਦੇ ਕੇ ਕਹਿ ਸਕਦੇ ਹਾਂ ਕਿ ਸਾਡੇ ਨਾਲੋਂ ਮੁਸਲਮਾਨ ਚੰਗੇ ਨੇ ਜਿਹੜੇ ਇੰਡੀਆ 'ਚ ਰਹਿੰਦੇ ਪਏ ਨੇ। ਉਹਨਾਂ ਦੇ ਘਰਾਂ 'ਚ ਤੁਸੀਂ TV ਨਹੀਂ ਦੇਖੋਗੇ। ਜਿੰਨੇ ਪਿੰਡਾਂ ਦੇ ਜਿੰਨੇ ਭਾਵੇਂ ਗਰੀਬ ਨੇ ਭਾਵੇਂ ਅਮੀਰ ਨੇ, ਉਹਨਾਂ ਦੇ ਘਰਾਂ 'ਚ TV ਨਹੀਂ ਹੋਊਗਾ। ਉਹ ਜਾਣਕਾਰੀ ਲੈਣ ਲਈ ਰੇਡੀਓ ਜਾਂ ਅਖਬਾਰ ਤੇ ਜ਼ਰੂਰ ਪੜ੍ਹਦੇ ਨੇ, ਲੇਕਿਨ ਕਲਚਰ ਤੋਂ ਆਪਣੇ ਬੱਚਿਆਂ ਨੂੰ ਉਹਨਾਂ ਨੇ ਪੰਜਾਬ ਦੇ ਵਿੱਚ ਪੰਜਾਬੀ ਕਲਚਰ ਦੇ ਨਾਂ ਤੇ ਸਾਡੇ ਨੌਜਵਾਨ ਪੀੜ੍ਹੀ ਦਾ ਜਿਹੜਾ ਘਾਣ ਹੋਇਆ, ਉਹ ਇੱਥੋਂ ਦਾ ਮਾਹੌਲ ਦੱਸ ਸਕਦਾ ਜਿਹੜਾ ਇੱਥੇ ਰਹਿੰਦਾ। ਜੀ ਬਿਲਕੁਲ। ਅਤੇ ਜਥੇਦਾਰ ਜੀ ਇੱਕ ਆਪਾਂ ਜਿਹੜੀ ਕਾਲ ਲਵਾਂਗੇ, ਫਿਰ ਉਸ ਤੋਂ ਬਾਅਦ ਆਪਾਂ ਆਪਣੇ ਅਗਲੇ ਜਿਹੜੇ ਸਵਾਲ ਆ ਉਸ ਦੇ ਵੱਲ ਵੀ ਵੱਧਦੇ ਹਾਂ। ਸਾਡੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਤਰਲੋਚਨ ਸਿੰਘ ਦਪਾਲਪੁਰ ਜੀ। ਤਰਲੋਚਨ ਜੀ, ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਤੇ ਕੀ ਸਵਾਲ ਹੈ ਤੁਹਾਡਾ ਜਥੇਦਾਰ ਜੀ ਦੇ ਲਈ? ਹਾਂਜੀ, ਪਹਿਲਾਂ ਤਾਂ ਮੈਂ ਰੇਡੀਓ ਪੰਜਾਬੀ USA ਨੂੰ ਧੰਨਵਾਦੀ ਹਾਂ ਕਿ ਉਹਨਾਂ ਨੇ ਬੜੇ ਵਿਸ਼ੇ ਉੱਤੇ ਗੱਲਬਾਤ ਲਾ ਰਹੇ ਨੇ। ਔਰ ਸਾਡੀ ਕੌਮ ਦੇ ਜਿਹੜੇ ਨਿਧੜਕ ਜਰਨੈਲ ਭਾਈ ਰਣਜੀਤ ਸਿੰਘ ਉਹਨਾਂ ਨੂੰ ਤੁਸੀਂ ਬੁਲਾਇਆ ਹੋਇਆ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਖਾਲਸਾ ਫਤਿਹ ਜੀ। ਬੇਨਤੀ ਇਸ ਤਰ੍ਹਾਂ ਭਾਈ ਸਾਹਿਬ ਜੀ ਕਿ ਤੁਸੀਂ ਜਿਹੜਾ ਇਹ ਸਾਰਾ ਕੁਛ ਬਾਦਲ ਪਰਿਵਾਰ ਦਾ ਜਾਂ ਬਾਦਲ ਸਰਕਾਰ ਦਾ ਸਾਰਾ ਢੋਲ ਦਾ ਪੋਲ ਚੰਗੀ ਤਰ੍ਹਾਂ ਖੋਲ ਰਹੇ ਹੋ ਔਰ ਲੋਕਾਂ ਨੂੰ ਦੱਸ ਰਹੇ ਹੋ। ਇਹੀ ਗੱਲਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਣੀ ਵੀ ਦਿਲ ਖੋਲ ਕੇ ਕਰਦੇ ਆ। ਇਹੀ ਵਿਚਾਰ ਸਰਦਾਰ ਪਰਮਜੀਤ ਸਿੰਘ ਸਰਨਾ ਦਿੱਲੀ ਵਾਲੇ ਭਰਾ ਉਹ ਵੀ ਇਹੀ ਪ੍ਰਚਾਰ ਕਰਦੇ ਆ। ਤੇ ਜਿਹੜੇ ਖਾਲਸਾ ਐਕਸ਼ਨ ਕਮੇਟੀ ਵਾਲੇ ਭਾਈ ਮੋਹਕਮ ਸਿੰਘ ਵਗੈਰਾ ਹੋਰ ਸਾਰੇ ਸਿੰਘ ਹੈਗੇ ਆ, ਰਵੀ ਇੰਦਰ ਸਿੰਘ ਹੋਣੀ ਚੰਡੀਗੜ੍ਹ ਵਾਲੇ, ਉਹ ਵੀ ਸਾਰੇ ਇਹੀ ਗੱਲਾਂ ਕਰਦੇ ਆ ਕਿ ਪੰਜਾਬੀਓ ਜਾਗੋ ਜਾਗੋ, ਬਾਦਲਾਂ ਦੇ ਖਿਲਾਫ ਮੋਰਚੇ ਸੰਭਾਲੋ ਤੇ ਇਹ ਕੁਛ ਕਰੋ। ਲੇਕਿਨ ਇਹ ਸਾਰੇ ਬਾਦਲਾਂ ਨੂੰ, ਬਾਦਲ ਪਰਿਵਾਰ ਨੂੰ ਜਾਂ ਬਾਦਲ ਸਿਸਟਮ ਨੂੰ ਬੁਰਾ ਭਲਾ ਕਹਿਣ ਵਾਲੇ ਔਰ ਉਹਦਾ ਸਾਰਾ ਢੋਲ ਦਾ ਪੋਲ ਖੋਲਣ ਵਾਲੇ ਲੀਡਰ ਸਾਰੇ ਆਪ ਖੁਦ ਇਕੱਠੇ ਕਿਉਂ ਨਹੀਂ ਹੁੰਦੇ? ਇਹ ਇੱਕ ਆਵਾਜ਼ ਹੋ ਕੇ ਜੇ ਬਾਦਲਾਂ ਦਾ ਮੁਕਾਬਲਾ ਕਰਨ ਤਾਂ ਫਿਰ ਪੰਜਾਬ ਦੇ ਲੋਕ ਵੀ ਸਮਝਣ ਕਿ ਹਾਂ ਵੀ ਸਾਡੀ ਕੋਈ ਧਿਰ ਬਣ ਰਹੀ ਆ ਤੇ ਅਸੀਂ ਇਹਨਾਂ ਦੀ ਬਾਂਹ ਫੜ ਲਈਏ। ਇਹ ਕੀ ਪ੍ਰੋਬਲਮ ਆ? ਇਹ ਸਭ ਤੋਂ ਵੱਡੀ ਪ੍ਰੋਬਲਮ ਤੇ ਇਹ ਆ ਕਿ ਮੈਂ ਵੱਡਾ, ਮੇਰਾ ਦਲ ਵੱਡਾ, ਮੈਨੂੰ ਆਗੂ ਬਣਾਓ, ਪਰ ਨਾ ਉਹ ਚੱਲਣ ਜੋਗੇ ਨਾ ਕਿਸੇ ਨੂੰ ਚਲਾਉਣ ਜੋਗੇ ਆ। ਇਹ ਇਕੱਠੇ ਹੋ ਕੇ ਵੀ ਅਸੀਂ 2-3 ਵਾਰੀ ਜਿਹੜਾ ਧਰਮ ਮੋਰਚਾ ਬਣਾਇਆ, ਪੰਥਕ ਮੋਰਚਾ ਬਣਾਇਆ, ਉਹਦੇ ਵਿੱਚ ਵੀ ਅਸੀਂ ਚਲੋ ਇਹ ਸੋਚ ਕੇ ਬਣਾਇਆ ਵੀ ਇਹਨਾਂ ਦੇ ਦਲ ਵੀ ਬਣੇ ਰਹਿਣ ਪਰ ਸੀਟਾਂ ਦੀ ਵੰਡ ਕਰ ਲੈਣ। ਪਰ ਇਹ ਜਿੰਨੀ ਲੜਾਈ ਪਾਉਂਦੇ ਆ, ਜਿੰਨਾ ਕੁਛ ਇਹਨਾਂ ਨੇ ਦਿਖਾਇਆ, ਉਹ ਤਿਆਗ ਦੀ ਭਾਵਨਾ ਨਹੀਂ, ਉਹ ਮਹਿਜ ਇੱਕ ਡਰਾਮਾਬਾਜ਼ੀ ਤੇ ਆਪਣੇ ਸਵਾਰਥ ਨੂੰ ਸਿੱਧ ਕਰਨ ਵਾਲੀਆਂ ਗੱਲਾਂ ਸਾਹਮਣੇ ਆਈਆਂ। ਭਾਵੇਂ ਸਰਨਾ ਹੋਵੇ ਭਾਵੇਂ ਕੋਈ ਹੋਰ ਹੋਵੇ, ਇੱਥੋਂ ਸਾਨੂੰ ਲੱਭਾ ਕੁਛ ਨਹੀਂ। 15 ਸਾਲ ਹੋ ਗਏ ਅਸੀਂ ਗਲੀਆਂ ਦੀ ਖਾਕ ਛਾਣੀ ਆ। ਪਰ ਇਹ ਲੋਕਾਂ ਦੇ ਵਿੱਚ ਵੀ ਮੈਂ ਇਹ ਸਾਰੀ ਗੱਲ ਪਾਈ ਆ ਕਿ ਲੋਕ ਇੰਨੇ ਜ਼ਿਆਦਾ ਸਾਡੇ ਵਿਸ਼ਵਾਸ ਦੇ ਬਿਲਕੁਲ ਉਲਟ ਨਹੀਂ ਹੈਗੇ। ਲੋਕ ਚਾਹੁੰਦੇ ਆ ਕੋਈ ਪਲੇਟਫਾਰਮ ਹੋਵੇ ਜਿਹਨੂੰ ਅਸੀਂ ਵੋਟ ਪਾ ਸਕੀਏ। ਅੱਜ ਦੇ ਇਲੈਕਸ਼ਨ ਤੁਹਾਨੂੰ ਸਿੱਧ ਕਰਨਗੇ ਕਿ ਪੰਜਾਬ ਦੇ ਪੇਂਡੂ ਲੋਕ ਜਿਹੜੇ ਆ ਉਹ ਪਲੇਟਫਾਰਮ ਚਾਹੁੰਦੇ ਆ ਜਦੋਂ ਆਪ ਪਾਰਟੀ ਨੂੰ ਉਹਨਾਂ ਨੇ ਵੋਟਾਂ ਪਾਈਆਂ। ਜੇ ਕੇਜਰੀਵਾਲ ਜਿਹੜਾ ਉਹ ਤੇ ਯਕੀਨ ਕਰ ਸਕਦੇ ਆ ਤੇ ਸਾਡੇ ਤੇ ਕਿਉਂ ਨਹੀਂ ਕਰਨਗੇ? ਪਰ ਸਾਡੇ ਤੇ ਜਿਹੜੀ ਸਿਸਟਮ ਆ, ਜਿਹੜਾ ਨੰਬਰਦਾਰੀ ਦਾ ਸਿਸਟਮ ਹੈ, ਜਿਹੜੀ ਚੌਧਰ ਦਾ ਸਿਸਟਮ ਹੈ, ਇਹ ਨਹੀਂ ਖਤਮ ਹੋਣ ਡਿਆ। ਸਾਡੇ ਕਿਤੇ ਡੈਮੋਕ੍ਰੇਸੀ ਹੈ ਨਹੀਂ। ਅਸੀਂ ਵੀ ਕਿਸੇ ਦੀ ਗੱਲ ਕਰ ਲਓ, ਵੀ ਚਾਹੁੰਦਾ ਮੈਂ ਹੋਵਾਂ ਤੇ ਮੇਰਾ ਪੁੱਤ ਹੋਵੇ, ਮੈਂ ਹੋਵਾਂ ਮੇਰਾ ਭਰਾ ਹੋਵੇ, ਤੀਜਾ ਬੰਦਾ ਕੋਈ ਹੋਵੇ ਨਾ ਜੀ। ਤੇ ਕਿਤੇ ਵੀ ਤੁਸੀਂ ਜਦੋਂ ਇਹ ਜਿਹੜਾ ਗੱਲਾਂ ਆ ਜਾਂਦੀਆਂ ਨੇ ਉਦੋਂ ਫਿਰ ਸਾਰੇ ਮੂੰਹ ਮੋੜ ਜਾਂਦੇ। ਉਦੋਂ ਲੋਕੀ ਵੀ ਇਹ ਕਹਿੰਦੇ ਵੀ ਇਹਨਾਂ ਤੇ ਬਾਦਲ 'ਚ ਕੀ ਫਰਕ ਆ। ਔਰ ਇਹੀ ਵਜ੍ਹਾ ਹੈ ਕਿ ਬਾਦਲ ਨੂੰ ਉਹਨਾਂ ਨੇ ਚੰਗਾ ਬਣਾਤਾ, ਆਪ ਅਸੀਂ ਬੁਰੇ ਬਣ ਗਏ। ਭਾਈ ਸਾਹਿਬ ਜੀ, ਜਿਹੜਾ ਇਹ ਹੁਣ ਸਾਰੀ ਸਿੱਖ ਜਨਤਾ ਜਿਹਦਾ ਪੰਜਾਬ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਸਿੱਖ ਵੋਟਰ, ਪੰਜਾਬੀ ਵੋਟਰ ਜਿਹੜਾ ਬਾਦਲਾਂ ਤੋਂ ਦੁਖੀ ਹੋਇਆ ਹੈ, ਉਹ ਕੇਜਰੀਵਾਲ ਦੇ ਮਗਰ ਤੁਰ ਰਿਹਾ। ਕੀ ਤੁਸੀਂ ਉਹਨੂੰ ਸ਼ੁਭ ਸ਼ਗਨ ਸਮਝਦੇ ਹੋ, ਚੰਗਾ ਸਮਝਦੇ ਹੋ? ਦੇਖੋ ਜੀ, ਮੈਂ ਅੱਜ ਦੀ ਤਰੀਕ 'ਚ ਤੇ ਇਹ ਕਹਾਂਗਾ ਕਿ ਬਾਦਲ ਨੂੰ ਵੋਟ ਨਾ ਪਾਓ, ਜਿਹਨੂੰ ਮਰਜ਼ੀ ਪਾ ਦਿਓ, ਜਿਹੜਾ ਤੁਹਾਨੂੰ ਚੰਗਾ ਲੱਗਦਾ ਮਰਜ਼ੀ ਪਾ ਦਿਓ, ਕਿਉਂਕਿ ਬਾਦਲ ਤੋਂ ਵੱਧ ਸਾਡਾ ਕੋਈ ਨੁਕਸਾਨ ਨਹੀਂ ਕਰ ਸਕਦਾ। ਬਾਦਲ ਜਿਹੜਾ, ਉਹਦੇ ਕੋਲ ਸਾਡੇ ਸਿਧਾਂਤਾਂ ਤੇ ਕਬਜ਼ਾ ਹੈ, ਉਹਦਾ ਅਕਾਲ ਤਖ਼ਤ ਤੇ ਕਬਜ਼ਾ ਹੈ, ਉਹਦਾ ਪ੍ਰਬੰਧਕ ਕਮੇਟੀ ਤੇ ਕਬਜ਼ਾ, ਉਹਦਾ ਅਕਾਲੀ ਦਲ ਤੇ ਕਬਜ਼ਾ, ਤੇ ਕਬਜ਼ਾ ਡਿਪਲੋਮੈਟਿਕ ਆ। ਇਹ ਕਬਜ਼ਾ ਡੈਮੋਕ੍ਰੇਸੀ ਨਾਲ ਨਹੀਂ ਹੋਇਆ। ਅੱਜ ਸੁਖਵੀਰ ਪਹਿਲਾਂ ਬਾਦਲ ਸਾਹਿਬ ਕਰ ਦਿੰਦੇ ਸੀਗੇ ਚਿੱਠੀ ਇਸ਼ੂ ਕੇ ਫਲਾਣੇ ਨੂੰ ਇਸ ਜ਼ਿਲ੍ਹੇ ਦਾ ਪ੍ਰਧਾਨ ਥਾਪਿਆ 2 ਸਾਲ ਲਈ, ਫਲਾਣੇ ਨੂੰ ਇਸ ਜ਼ਿਲ੍ਹੇ ਦਾ ਥਾਪਿਆ, ਤੇ ਉਹ ਸਾਲ ਬਾਅਦ ਕਰ ਦਿੰਦੇ ਸੀ 2 ਸਾਲ ਲਈ ਅਸੀਂ ਪ੍ਰਕਾਸ਼ ਸਿੰਘ ਬਾਦਲ ਨੂੰ ਪ੍ਰਧਾਨ ਥਾਪ ਰਹੇ ਆ ਇਕੱਠੇ ਹੋ ਕੇ। ਉਹ ਚਿੱਠੀ ਕੱਢ ਦਿੰਦੇ, ਹੁਣ ਉਹਦੇ ਪੁੱਤਰ ਲਈ ਕੱਢ ਦਿੰਦੇ, ਪੁੱਤਰ ਉਹਨਾਂ ਲਈ ਕੱਢ ਦਿੰਦਾ। ਇਹ ਡੈਮੋਕ੍ਰੇਸੀ ਆ? ਕੋਈ ਡੈਮੋਕ੍ਰੇਸੀ ਤੁਹਾਡੇ ਆ ਜਿਨ੍ਹਾਂ ਨੇ ਰਾਸ਼ਟਰਪਤੀ ਦੀ ਇਲੈਕਸ਼ਨ ਲੜਨੀ ਹੁੰਦੀ ਆ,
ਉਹ ਪਹਿਲਾਂ ਆਪਣੀ ਪਾਰਟੀ 'ਚ ਇਲੈਕਸ਼ਨ ਲੜਦੇ ਆ। ਉੱਥੇ ਪਤਾ ਲੱਗਦਾ ਲੋਕਾਂ ਨੂੰ ਕਿ ਇੱਥੇ ਡੈਮੋਕ੍ਰੇਸੀ ਆ। ਤੇ ਇੱਥੇ ਡੈਮੋਕ੍ਰੇਸੀ ਦੇ ਨਾਂ ਤੇ ਸਾਡੇ ਗੁਰੂ ਘਰ ਦਾ ਜਿੰਨਾ ਨੁਕਸਾਨ ਹੋਇਆ, ਜਿਹੜਾ ਗੁਰੂ ਸਾਹਿਬ ਨੇ ਡੈਮੋਕ੍ਰੇਸੀ ਦਿੱਤੀ ਸੀ 5 ਪਿਆਰਿਆਂ ਦੀ, ਉਹ ਡੈਮੋਕ੍ਰੇਸੀ ਅੱਜ ਕਿੱਥੇ ਆ? 5 ਪਿਆਰਿਆਂ ਦੀ ਡੈਮੋਕ੍ਰੇਸੀ ਆਲ ਵਰਲਡ ਦੇ ਵਿੱਚ ਏਡੀ ਉੱਚੀ ਸੁੱਚੀ ਤੇ ਵਧੀਆ ਡੈਮੋਕ੍ਰੇਸੀ ਨਹੀਂ ਹੋ ਸਕਦੀ ਜਿਹੜੀ ਗੁਰੂ ਸਾਹਿਬ ਨੇ ਸਾਨੂੰ ਦਿੱਤੀ ਸੀ। ਪਰ ਉਹ ਗੁਰਮਤਿ ਗ੍ਰੰਥ ਦਾ ਸਿਧਾਂਤ ਉਹਦਾ ਬੇੜਾ ਕਰਕੇ ਰੱਖ ਦਿੱਤਾ ਇਹ ਅਕਾਲੀ ਹੋਣ ਵਾਲਿਆਂ ਨੇ, ਖਾਸ ਕਰਕੇ ਬਾਦਲ ਨੇ। ਠੀਕ ਹੈ ਭਾਈ ਸਾਹਿਬ, ਅਸੀਂ ਧੰਨਵਾਦੀ ਹਾਂ ਔਰ ਕਾਮਨਾ ਕਰਦੇ ਹਾਂ ਕਿ ਤੁਸੀਂ ਪੰਜਾਬ ਦੇ ਸਿੱਖ ਨੂੰ ਜਗਾਉਣ ਲਈ ਜਿਹੜਾ ਮੋਹਰੀ ਅਦਾ ਕਰ ਰਹੇ ਹੋ, ਤੇ ਪ੍ਰਮਾਤਮਾ ਕਰੇ ਤੁਹਾਡੀ ਜਿਹੜੀ ਆ ਉਹ ਜਦੋਂ ਜਹਿ ਸਫਲ ਹੋਵੇ ਤੇ ਪੰਜਾਬੀ ਜਾਗਣ ਤੇ ਉਹ ਆਪਣਾ ਵਕਤ ਸੰਭਾਲਣ ਤੇ ਆਪਣਾ ਭਵਿੱਖ ਨੂੰ ਵੀ ਸਹੀ ਸਲਾਮਤ ਰੱਖਣ ਵਾਸਤੇ ਕੋਈ ਯੋਜਨਾ ਬਣਾਉਣ ਤੇ ਉਹ ਇਸ ਬਾਦਲ ਪਰਿਵਾਰ ਦਾ ਖਹਿੜਾ ਛੱਡਣ ਲਈ ਤਤਪਰ ਹੋਣ। ਬਹੁਤ ਧੰਨਵਾਦ। ਵਾਹਿ ਖਾਲਸਾ ਵਾਹਿਗੁਰੂ ਫਤਿਹ ਜੀ। ਤੇ ਜਥੇਦਾਰ ਜੀ ਆਪਾਂ ਇੱਕ ਹੋਰ ਜਿਹੜੇ ਕਾਲਰ ਲੈਣੇ, ਫਿਰ ਉਹ ਆਪਾਂ ਆਪਣੇ ਅਖੀਰਲੇ ਜਿਹੜੀ ਗੱਲਬਾਤ ਵੱਲ ਵਧਾਂਗੇ। ਰਵਿੰਦਰ ਸਿੰਘ ਜੀ ਸਾਡੇ ਨਾਲ ਜੁੜੇ ਨੇ। ਸਤਿ ਸ਼੍ਰੀ ਅਕਾਲ ਰਵਿੰਦਰ ਜੀ, ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਵਾਹਿਗੁਰੂ ਜੀ ਫਤਿਹ ਜੀ। ਜਥੇਦਾਰ ਜੀ ਦੀ ਆਵਾਜ਼ ਆ ਰਹੀ ਹੈ, ਬਹੁਤ ਵਧੀਆ ਪ੍ਰੋਗਰਾਮ ਲੱਗ ਰਿਹਾ ਜੀ। ਵਧਾਈ ਦੇ ਪਾਤਰ ਜੇ ਪੰਜਾਬੀ ਰੇਡੀਓ ਵਾਲੇ ਵੀ ਤੇ ਤੁਸੀਂ ਵੀ, ਧੰਨਵਾਦ ਜੀ। ਪਰ ਇਹ ਚੀਜ਼ ਦੀ ਸਮਝ ਨਹੀਂ ਆਉਂਦੀ ਵੀ ਅੱਜ ਜੇ ਬਾਦਲ ਪਰਿਵਾਰ ਵੀ ਸਾਡਾ ਇੰਨਾ ਨੁਕਸਾਨ ਕਰਦਾ ਪਿਆ ਵਾ, ਤੇ ਉਸ ਤੋਂ ਪਹਿਲਾਂ ਵੱਡੀ ਪਾਰਟੀ ਇੱਕ ਕਾਂਗਰਸ ਪਾਰਟੀ ਸੀ, ਉਹਨੇ ਵੀ ਸਾਡੇ ਸਿੱਖਾਂ ਨੂੰ ਇੰਨਾ ਕੁ ਕਤਲ ਕੀਤਾ 84 ਦੇ ਵਿੱਚ ਵੀ। ਅੱਜ ਵੀ ਅਸੀਂ ਉਹਨਾਂ ਨੇ, ਸਾਡੇ ਸਿੱਖ ਭਰਾ ਫਿਰ ਉਹਨਾਂ ਦੇ ਨਾਲ ਆ। ਬਾਦਲ ਇੰਨਾ ਨੁਕਸਾਨ ਕਰਦਾ ਪਿਆ, ਸਾਡੇ ਸਿੱਖ ਭਰਾ ਫਿਰ ਉਹਦੇ ਨਾਲ ਆ। ਤੇ ਭਾਜਪਾ ਜਿਹੜੀ ਉਹ ਸਾਡੀ ਉਸਦਾ ਖੂਨ ਚੂਸਦੀ ਪਈ ਹੈ। ਤੇ ਕਰੀਏ ਤੇ ਕੀ ਕਰੀਏ? ਕਿੱਧਰ ਨੂੰ ਜਾਵੇ ਇੱਕ ਸਿੱਖ ਪਰਿਵਾਰ, ਇੱਕ ਸਿੱਖ ਜਿਹੜੀ ਕੌਮ ਹੈ ਉਹ ਕਿੱਧਰ ਨੂੰ ਜਾਵੇ? ਕੀ ਕਰਨਾ ਚਾਹੀਦਾ ਇਹਨਾਂ ਵਿੱਚੋਂ? ਅਸੀਂ ਜੇ ਨਵਾਂ ਪੰਥ ਕੋਈ ਨਵਾਂ ਬੰਦਾ ਚੋਂ ਇਮਾਨਦਾਰ ਚੁਣਦੇ ਆ ਤੇ ਉਹ ਵੀ ਤੇ ਆਪਣੇ ਫੈਸਲੇ ਲਊਗਾ। ਕੀ ਕਰੀਏ ਫਿਰ? ਹਾਂ, ਇਹ ਸਾਡੀ ਪ੍ਰੋਬਲਮ ਹੈ ਜੀ। ਇਹੀ ਪ੍ਰੋਬਲਮ ਦੇ ਵਿੱਚੋਂ ਅਸੀਂ ਇਹ ਗੱਲ ਕੱਢ ਪਾਏ ਆ ਵੀ ਘੱਟੋ ਘੱਟ ਪ੍ਰਕਾਸ਼ ਸਿੰਘ ਬਾਦਲ ਨੂੰ ਵੋਟ ਨਾ ਪਾਓ, ਹੋਰ ਜਿਹਨੂੰ ਮਰਜ਼ੀ ਪਾ ਦਿਓ। ਉਹਦੀ ਵਜ੍ਹਾ ਇਹ ਆ ਕਿ ਸਾਡੇ ਸਿਧਾਂਤ, ਸਾਡੀ ਗੁਰੂ ਦੀ ਗੋਰਖ ਜਿਹੜੀ ਜਿਹਨੂੰ ਅਸੀਂ ਨਾਨਕ ਦੀ ਸੱਚੀ ਸਰਕਾਰ ਕਹਿ ਸਕਦੇ ਹਾਂ, ਉੱਤੇ ਕਾਬਜ ਪ੍ਰਬੰਧਕ ਕਮੇਟੀ ਤੇ ਇਹ ਪ੍ਰਕਾਸ਼ ਸਿੰਘ ਬਾਦਲ ਆ, ਜਿਹੜਾ ਅਕਾਲ ਤਖਤ ਸਾਨੂੰ ਮੀਰੀ ਪੀਰੀ ਦਾ ਸਿਧਾਂਤ ਤੇ ਮੀਰ ਅਕਾਲ ਪੁਰਖ ਨੂੰ ਬਣਾ ਕੇ ਗੁਰੂ ਸਾਹਿਬ ਨੇ ਇੱਕ ਸਿਧਾਂਤ ਦਿੱਤਾ ਸੀ ਮੀਰੀ ਪੀਰੀ ਦਾ, ਤੇ ਉਹਦੇ ਤੇ ਪੰਥ ਤੇ ਗ੍ਰੰਥ ਦਾ ਸਿਧਾਂਤ ਦਸਮ ਪਾਤਸ਼ਾਹ ਦਾ ਲਾਗੂ ਹੁੰਦਾ ਸੀ। ਉਹ ਦੋਵੇਂ ਸਿਧਾਂਤ ਅੱਜ ਅਕਾਲੀਆਂ ਨੇ ਆਪਣੇ ਸਵਾਰਥ ਲਈ, ਬਾਦਲ ਨੇ ਮਿੱਟੀ 'ਚ ਰੋਲ ਦਿੱਤੇ ਆ। ਜਿਹੜੇ 5 ਪਿਆਰੇ ਕਦੀ ਗੁਰੂ ਸਾਹਿਬ ਦੇ ਕੋਲੋਂ ਅੰਮ੍ਰਿਤ ਦੀ ਦਾਤ ਲਈ, ਸਿਰ ਦੇ ਕੇ ਲਈ, ਤੇ ਜਦੋਂ ਗੁਰੂ ਸਾਹਿਬ ਨੇ ਉਹਨਾਂ ਨੂੰ ਕਿਹਾ ਕਿ ਹੁਣ ਦਾਸ ਨੂੰ ਵੀ ਸਿੰਘ ਸਜਾਓ, ਸਿੰਘ ਸੰਸਕ੍ਰਿਤੀ ਵਿੱਚ ਜਨਮ ਦਿਓ, ਤਾਂ ਉਦੋਂ 5 ਪਿਆਰੇ ਸੀ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਸਵਾਲ ਕੀਤਾ ਸੀ ਕਿ ਅਸੀਂ ਇਹ ਸੀਸ ਦੇ ਕੇ ਦਾਤ ਲਈ ਆ, ਤੁਸੀਂ ਕੀ ਲੈ ਕੇ ਆਏ ਹੋ? ਤਾਂ ਗੁਰੂ ਸਾਹਿਬ ਨੇ ਕਿਹਾ ਸੀ ਮੈਂ ਸਰਬੰਸ ਦਊਂਗਾ, ਤੁਸੀਂ ਸੀਸ ਦਿੱਤਾ ਸੀ। ਉਸ ਸਿਸਟਮ ਦੇ ਉੱਤੇ ਜਿਹਦੇ ਬੰਦੇ ਦਾ ਕਬਜ਼ਾ ਹੈ, ਜਿਹੜਾ ਖਰਾਬ ਕਰ ਰਿਹਾ, ਅਸੀਂ ਉਹਨੂੰ ਸਭ ਤੋਂ ਵੱਡਾ ਦੁਸ਼ਮਣ ਸਮਝਦੇ ਹਾਂ। ਸਾਡੀ ਸਰਕਾਰ 5 ਸਾਲ ਕਿਸੇ ਦੀ ਰਹੇ, ਸਾਨੂੰ ਕੋਈ ਫਿਕਰ ਨਹੀਂ, ਕਿਉਂਕਿ ਤੇ ਬਾਦਲ ਨੇ ਵੀ 10 ਸਾਲ ਸਾਨੂੰ ਗੁਰਬਤ ਦੇ ਵਿੱਚ ਹੀ ਧੱਕਿਆ। ਅੱਜ ਕੋਈ ਇਹ ਨਹੀਂ ਕਹਿ ਸਕਦਾ ਮੇਰਾ ਬਿਜ਼ਨਸ ਬਹੁਤ ਚੱਲ ਰਿਹਾ। ਅੱਜ ਕੋਈ ਨਹੀਂ ਕਹਿ ਸਕਦਾ ਕਿ ਮੇਰੀ ਫਸਲ ਦਾ ਮੁੱਲ ਬੜਾ ਮਿਲ ਰਿਹਾ, ਮੈਨੂੰ ਟਾਈਮ ਤੇ ਬਿਜਲੀ ਮਿਲ ਰਹੀ ਆ, ਮੈਂ ਪਾਣੀ ਨਾਲ ਖੇਤਾਂ ਨੂੰ ਬਿਜਲੀ ਦੇ ਨਾਲ ਭਰ ਸਕਦਾ। ਅੱਜ ਕੋਈ ਨਹੀਂ ਕਹਿ ਸਕਦਾ ਕਿ ਮੈਨੂੰ ਮੰਡੀਆਂ 'ਚ ਰਾਤ ਨੂੰ ਰੋਲਣਾ ਨਹੀਂ ਪੈਂਦਾ, ਜਾਂ ਇਹ ਨਹੀਂ ਕਹਿ ਸਕਦਾ ਕਿ ਸੜਕਾਂ ਬੜੀਆਂ ਵਧੀਆ ਨੇ। ਤੇ ਗੁਰਬਤ ਦੇ ਵਿੱਚ ਜਿਹੜਾ ਪ੍ਰਕਾਸ਼ ਸਿੰਘ ਬਾਦਲ ਨੇ ਸਾਨੂੰ ਧੱਕਿਆ, ਉਹਦੇ ਐਜੂਕੇਸ਼ਨ ਤੋਂ ਤੁਹਾਨੂੰ ਪਤਾ ਲੱਗਣਾ ਚਾਹੀਦਾ। ਖਾਸ ਕਰਕੇ ਸਾਡੇ ਪੰਜਾਬ ਦਾ ਕੋਈ ਪਲੇਅਰ ਦਾ ਕਿਸੇ ਦਾ ਨਾਂ ਲਓ ਜਿਹੜਾ ਅੱਜ ਕਿਸੇ ਟੌਪ ਤੇ ਕੋਈ ਮਾਰਕਾ ਮਾਰਿਆ ਹੋਵੇ ਜਿੰਨੇ, ਜਾਂ ਕਿਸੇ ਜਰਨੈਲ ਦਾ ਨਾਂ ਲਓ ਜਿਹੜਾ ਅੱਜ ਭਰਤੀ ਹੋ ਕੇ ਆਪਣੀ ਚੌੜੀ ਛਾਤੀ ਲੈ ਕੇ ਕਿਤੇ ਥਾਂ ਬਣਾ ਪਾਇਆ ਹੋਵੇ। ਸਾਡੀ ਪੰਜਾਬ ਦੀ ਹਾਲਤ ਬਹੁਤ ਮਾੜੀ ਹੋ ਚੁੱਕੀ ਹੈ, ਤੁਸੀਂ ਯਕੀਨ ਕਰੋ। ਤੇ ਸਭ ਤੋਂ ਪਹਿਲਾਂ ਮੈਂ ਤੇ ਇਹ ਸਮਝਦਾ ਕਿ ਜਿਹੜੇ ਸਮਕਾਲੀ ਸੀ ਪ੍ਰਕਾਸ਼ ਸਿੰਘ ਬਾਦਲ ਦੇ, ਜਾਂ ਤੇ ਮਰ ਗਏ ਜਾਂ ਮਰਨ ਵਾਲੇ ਪਏ ਨੇ। ਉਹਨਾਂ ਦੀ ਵਜ੍ਹਾ ਨੇ ਇਹਨੂੰ ਇਕੱਲੇ ਨੂੰ ਜਿਹੜਾ ਇਹਦੇ ਹੱਥ ਆਇਆ ਵੀਰਾ, ਇਹ ਜੋ ਆਪਣੀਆਂ ਚੰਮਦੀਆਂ ਚਲਾਉਂਦਾ ਪਿਆ, ਤੇ ਖਾਸ ਕਰਕੇ ਇਹਨੂੰ ਹੈਲਪ ਮਿਲ ਗਈ NDA ਦੀ, RSS ਜਮਾਤ ਦੀ। ਉਹ ਹੈਲਪ ਦੇ ਨਾਲ ਇਹਨੇ ਪੂਰਾ ਉਹਦਾ ਫਾਇਦਾ ਉਠਾਇਆ। ਅਸਲ 'ਚ ਇਹ ਸਾਡਾ ਇਸ ਕਰਕੇ ਵੱਡਾ ਦੁਸ਼ਮਣ ਆ ਕਿਉਂਕਿ ਸਾਡਾ ਕੀਮਤੀ ਸਰਮਾਇਆ ਤੇ ਵਿਰਾਸਤ ਦੇ ਉੱਤੇ ਕਾਬਜ ਇਹ ਆ ਜਿਹਦਾ ਨਜਾਇਜ਼ ਫਾਇਦਾ ਉਠਾ ਕੇ ਅਕਾਲੀ ਦਲ ਦੇ ਨਾਂ ਦੀ ਵੋਟ ਹਾਸਲ ਕਰਕੇ ਸਾਨੂੰ ਹੀ ਇਹ ਨੁਕਸਾਨ ਪਹੁੰਚਾ ਰਿਹਾ। ਦੂਸਰੀਆਂ ਪਾਰਟੀਆਂ ਆਉਣਗੀਆਂ, ਉਹ ਪੋਲੀਟੀਕਲੀ ਤੁਹਾਡਾ ਨਫਾ ਨੁਕਸਾਨ ਕਰ ਸਕਦੀਆਂ, ਲੇਕਿਨ ਸਾਡੇ ਧਾਰਮਿਕ ਜਿਹੜੇ ਖੇਤਰ ਦੇ ਵਿੱਚ ਜਿਹੜੇ ਪ੍ਰਬੰਧਕ ਕਮੇਟੀ ਦੇ ਤੌਰ ਤੇ ਜਿਹੜੇ ਸਰਮਾਇਆ ਸਾਨੂੰ ਮਿਲਦਾ ਹੈ ਜਾਂ ਜਿਹਨੂੰ ਅਸੀਂ ਯੂਜ਼ ਕਰ ਸਕਦੇ ਹਾਂ ਧਰਮ ਪ੍ਰਚਾਰ ਲਈ, ਉਹਦਾ ਨੁਕਸਾਨ ਨਹੀਂ ਉਹ ਕਰ ਸਕਦੀਆਂ। ਜੀ 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 ਜੀ। ਤੇ ਅਗਲੇ ਜਿਹੜੇ ਜਥੇਦਾਰ ਜੀ ਆਪਾਂ ਕਾਲਰ ਲੈਂਦੇ ਹਾਂ, ਸਾਡੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਸੁਖਪਾਲ ਸਿੰਘ ਜੀ। ਸੁਖਪਾਲ ਸਿੰਘ ਜੀ, ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭਾਈ ਸਾਹਿਬ ਜੀ, ਰੇਡੀਓ USA ਅਤੇ
ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਸੁਖਪਾਲ ਜੀ, ਕੀ ਸਵਾਲ ਤੁਹਾਡਾ? ਹਾਂਜੀ ਜਥੇਦਾਰ ਜੀ, ਮੈਂ ਜਿਹੜੀ ਗੱਲ ਤੁਸੀਂ ਪਹਿਲਾਂ ਕੀਤੀ ਆ, ਚਾਹੇ ਮਾਨ ਸਾਹਿਬ ਆ, ਚਾਹੇ ਸਰਨਾ ਆ, ਚਾਹੇ ਕੋਈ ਵੀ ਆ, ਸਾਰਿਆਂ ਨੂੰ ਤਾਂ ਭੁੱਖ ਪੈ ਗਈ ਚੌਧਰ ਦੀ ਜੀ। ਤੇ ਨਾਲ ਹੀ ਇਹ ਆ ਵੀ ਜੇ ਚੌਧਰ ਦੀ ਉਹਨਾਂ ਨੂੰ ਭੁੱਖ ਪੈ ਗਈ, ਜਿੰਨਾ ਵੀ ਗੁਰਦੁਆਰੇ ਸਾਹਿਬ ਹੈ, ਚਾਹੇ ਕੋਈ ਛੋਟਾ ਚਾਹੇ ਵੱਡਾ, ਜਿਹੜੀਆਂ ਉੱਥੇ ਕਮੇਟੀਆਂ ਲੜੀ ਤਾਂ ਉਹ ਵੀ ਜਾਂਦੀਆਂ, 500 ਦਾ ਵੀ ਇਕੱਠ ਹੈ ਨਹੀਂ, 600 ਦਾ ਵੀ ਇਕੱਠ ਹੈ ਨਹੀਂ, 100 ਦਾ ਵੀ ਇਕੱਠ ਹੈ ਨਹੀਂਗਾ। ਹਾਂਜੀ। ਤੇ ਹੁਣ ਜਦੋਂ ਕੌਮ ਸਾਰੀ ਦੇ ਵਿੱਚ ਇਹ ਚੀਜ਼ ਆ ਗਈ ਆ, ਜਦੋਂ ਇਹ ਚੀਜ਼ ਆਉਂਦੀ ਹੁੰਦੀ, ਉਹਦਾ ਮਤਲਬ ਹੁੰਦਾ ਵੀ ਅਸੀਂ ਗੁਰੂ ਤੋਂ ਭਕੌੜੇ ਹੋ ਗਏ ਆ ਸਾਰੇ। ਹਾਂਜੀ ਹਾਂਜੀ। ਨਾ ਇੱਕ ਦੀ ਗੱਲ ਆ, ਨਾ ਕਿਸੇ ਦੋ ਦੀ ਗੱਲ ਆ। ਤੇ ਜਦੋਂ ਕਹਿੰਦੇ ਕੌਮ ਨੂੰ ਜਾਗਦੀ ਕਰਨਾ ਹੋਵੇ, ਜਿਹੜੀ ਗੱਲ ਆਪਾਂ ਨੂੰ ਸਤਿਗੁਰ ਸੱਚੇ ਪਾਤਸ਼ਾਹ ਨੇ ਬਖਸ਼ੀ ਆ ਵੀ ਆਪਾਂ ਗੁਰੂ ਦੇ ਚਰਨੀ ਲੱਗ ਜਾਈਏ, ਤੇ ਗੁਰੂ ਦੇ ਚਰਨੀ ਲੱਗਣ ਦੇ ਨਾਲ ਕਹਿੰਦੇ ਹੁੰਦੇ ਆ ਵੀ ਜਦੋਂ ਕਿਸੇ ਨੂੰ ਕੌਮ ਨੂੰ ਸੁਧਾਰਨਾ ਹੋਵੇ ਜਾਂ ਸਮਾਜ ਨੂੰ ਸੁਧਾਰਨਾ ਹੋਵੇ, ਸ਼ਕਤੀ ਚਾਹੀਦੀ ਆ, ਤੇ ਸ਼ਕਤੀ ਮਿਲਦੀ ਆ ਭਗਤੀ ਦੇ ਵਿੱਚੋਂ। ਤੇ ਭਗਤੀ ਜਿਹੜੀ ਆ ਸਤਿਗੁਰ ਸੱਚੇ ਪਾਤਸ਼ਾਹ ਨੇ ਵਾਹਿਗੁਰੂ ਗੁਰਮੰਤਰ ਦੇਤਾ ਹੀ ਸਿੱਖਾਂ ਨੂੰ ਵੀ ਜੇ ਕੁਛ ਵੀ ਨਹੀਂ ਹੁੰਦਾ ਘੱਟੋ ਘੱਟ ਇਹ ਕਰ ਲਿਓ, ਮੈਨੂੰ ਯਾਦ ਕਰ ਲਿਓ, ਪਰਮਾਤਮਾ ਨੂੰ ਯਾਦ ਕਰ ਲਿਓ। ਤੇ ਮੈਂ ਜਥੇਦਾਰ ਜੀ ਇਹ ਕਹਿਣਾ ਚਾਹੁੰਦਾ ਵੀ ਜਦੋਂ ਉਹ ਸ਼ਕਤੀ ਉੱਥੋਂ ਮਿਲਦੀ ਆ, ਤੇ ਜਦੋਂ ਤੁਸੀਂ ਕੌਮ ਦੇ ਜਥੇਦਾਰ ਰਹਿ ਚੁੱਕੇ ਆ, ਮੈਂ ਇਹ ਕਹਿਣਾ ਚਾਹੁੰਦਾ ਵੀ ਤੁਸੀਂ ਵੀ ਕਿਤੇ ਇੰਨੀ ਭਗਤੀ ਕੀਤੀ ਹੈ, ਇੰਨੀ ਭਗਤੀ ਕੀਤੀ ਹੈ ਵੀ ਸਤਿਗੁਰੂ ਤੁਹਾਨੂੰ ਹੀ ਸੱਤਿਆ ਇੰਨੀ ਬਖਸ਼ ਦੇਣ ਵੀ ਸਾਰੀ ਕੌਮ ਘੱਟੋ ਘੱਟ ਆਪਾਂ ਇਕੱਠੀ ਹੋ ਕੇ ਅਰਦਾਸ ਹੀ ਕਰ ਲਈਏ, ਅਰਦਾਸ ਸਤਿਗੁਰੂ ਸੁਣ ਲੈਣ ਤੇ ਆਪਣਾ ਤਾਂ ਭਲਾ ਹੋ ਸਕਦਾ। ਆਲੰਬੇ ਜਿੰਨੇ ਚਾਹੇ ਬਾਦਲ ਨੂੰ ਦੇ ਦਈਏ, ਚਾਹੇ ਸਰਨੇ ਨੂੰ ਦੇ ਦਈਏ, ਤੇ ਚਾਹੇ ਕਿਸੇ ਹੋਰ ਨੂੰ ਦੇ ਦਈਏ, ਆਪਣਾ ਭਲਾ ਨਹੀਂ ਹੋ ਸਕਦਾ ਜਥੇਦਾਰ ਜੀ। ਜਿੰਨਾ ਚਿਰ ਤੁਸੀਂ ਵੀ ਭਗਤੀ ਨਹੀਂ ਬੈਠਦੇ, ਜਿੰਨਾ ਚਿਰ ਤੁਸੀਂ ਵੀ ਸਿਮਰਨ ਦੇ ਲੜ ਨਹੀਂ ਲੱਗਦੇ, ਤਾਂ ਤੁਹਾਡੀ ਜ਼ੁਬਾਨ ਦੇ ਵਿੱਚ ਸੱਤਿਆ ਹੋਣੀ ਤੇ ਨਾ ਮੇਰੀ ਜ਼ੁਬਾਨ ਦੇ ਵਿੱਚ ਸੱਤਿਆ ਹੋਣੀ, ਨਾ ਤੁਹਾਡਾ ਭਲਾ ਹੋਣਾ, ਨਾ ਮੇਰਾ ਭਲਾ ਹੋਣਾ, ਨਾ ਕੌਮ ਦਾ ਭਲਾ ਹੋਣਾ। ਮੈਂ ਇਹਦਾ ਜਵਾਬ ਮੰਗਦਾ ਜੀ। ਹਾਂਜੀ। ਇਹ ਇੱਕ ਤਾਂ ਭਾਈ ਸਾਹਿਬ ਜੀ ਆਪਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੋਂ ਉਹਨਾਂ ਦੇ ਜੀਵਨ ਤੋਂ ਪ੍ਰੇਰਨਾ ਲਈਏ। ਕੀ ਉਹਨਾਂ ਨੇ ਭਗਤੀ ਨਹੀਂ ਸੀ ਕੀਤੀ? ਕੀ ਉਹਨਾਂ ਨੇ 9 ਸਾਲ ਦੀ ਉਮਰ ਦੇ ਵਿੱਚ ਜਦੋਂ ਸੀਸ ਉਹਨਾਂ ਦੀ ਝੋਲੀ 'ਚ ਆਇਆ, ਉਦੋਂ ਤੋਂ ਲੈ ਕੇ 43 ਸਾਲ ਦੀ ਉਮਰ ਦੇ ਵਿੱਚ ਜਾ ਕੇ ਜਦੋਜਹਿਦ ਨਹੀਂ ਕੀਤੀ ਜੀ? ਕੀ ਉਹਨਾਂ ਨੇ 43 ਸਾਲ ਦੀ ਉਮਰ 'ਚ ਆਪਣੇ ਬੱਚਿਆਂ ਦੇ ਸੀਸ ਦੇ ਕੇ ਆਪਣੀ ਸ਼ਹਾਦਤ ਨਹੀਂ ਦਿੱਤੀ? ਕੀ ਉਹਨਾਂ ਦਾ ਸਾਰੇ ਸਿੱਖਾਂ ਨੇ ਸਹਿਯੋਗ ਦਿੱਤਾ? ਉਹਨਾਂ ਨੂੰ ਛੱਡ ਕੇ ਨਹੀਂ ਭੱਜੇ ਅਨੰਦਪੁਰ ਦਾ ਕਿਲ੍ਹਾ? ਉਹਨਾਂ ਨੂੰ ਛੱਡ ਕੇ ਜਦੋਂ ਭੱਜੇ ਆ, ਜਦੋਂ ਕਿਲ੍ਹਾ ਛਡਾਇਆ ਸਿੱਖਾਂ ਨੇ, ਤੇ ਕੀ ਉਹਨਾਂ ਦੇ ਪਰਿਵਾਰ ਦਾ ਜੋ ਹਾਲ ਹੋਇਆ ਸਰਸਾ ਦੇ ਕੰਢੇ ਤੇ ਸਾਰਾ ਕੁਝ, ਕੀ ਤੁਹਾਨੂੰ ਲੱਗਦਾ ਕਿ ਦਸਮ ਪਾਤਸ਼ਾਹ ਦੀ ਭਗਤੀ 'ਚ ਕੋਈ ਕਮੀ ਸੀ? ਤੇ ਇਹ ਗੱਲਾਂ ਫਿਰ ਇੱਕ ਸਦੀ ਦਾ ਇਤਿਹਾਸ ਤੁਸੀਂ ਪੰਥ ਪ੍ਰਕਾਸ਼ ਦਾ ਪੜ੍ਹੋ, ਰਤਨ ਸਿੰਘ ਭੰਗੂ ਦਾ, ਜਿਹੜਾ ਮਹਿਤਾਬ ਸਿੰਘ ਮੀਰਾ ਕੋਟੀਏ ਦਾ ਪੋਤਰਾ ਸੀ ਜੀ। ਉਹਨੇ ਇਤਿਹਾਸ ਲਿਖਿਆ 1975 ਤੋਂ, ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 1675 ਤੋਂ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਦਿੱਲੀ 'ਚ ਉਤਾਰਿਆ ਗਿਆ, ਤੇ 1775 ਤੱਕ ਲਿਖਿਆ ਜਦੋਂ ਅਬਦਾਲੀ ਮੋਇਆ ਜੀ। ਇਹ 100 ਸਾਲ ਦੀ ਹਿਸਟਰੀ ਦੇ ਵਿੱਚ ਜਿੰਨੇ ਸਿੱਖਾਂ ਨੇ ਕਸ਼ਟ ਝੱਲੇ, ਜਿੰਨਾ ਸਿੱਖਾਂ ਦਾ ਨੁਕਸਾਨ ਹੋਇਆ, ਜਿੰਨਾ ਸਿੱਖਾਂ ਦੀਆਂ ਕੁਰਬਾਨੀਆਂ, ਸਿੱਖ ਬੱਚਿਆਂ ਦਾ ਘਾਣ ਹੋਇਆ, ਕੀ ਉਹਨਾਂ ਸਿੱਖ ਲੀਡਰਾਂ ਦੀ ਜਾਂ ਸਿੱਖ ਬੱਚਿਆਂ ਦੀ ਜਾਂ ਸਿੱਖ ਸੰਗਤਾਂ ਦੀ ਕੋਈ ਭਗਤੀ ਨਹੀਂ ਸੀ? ਜੀ ਜੀ। ਉਹ ਨਾਸਤਕ ਸਨ। ਇਹ ਕਿ ਛੋਟੀਆਂ ਗੱਲਾਂ ਨੇ, ਐਵੇਂ ਵਲਵਲੇਵੇ ਵਾਲੀਆਂ ਗੱਲਾਂ ਨੇ। ਇਹ ਭਗਤੀ ਸਿਰ ਪ੍ਰਕਾਸ਼ ਸਿੰਘ ਬਾਦਲ ਤੇ ਉਹਦੇ ਪਰਿਵਾਰ ਨੇ ਕੀਤੀ ਆ, ਜਿਹੜੇ ਰਾਜ ਕਰ ਰਹੇ ਜੀ। ਪਰਿਵਾਰ ਕਰਨਾ ਹੀ ਭਗਤੀ ਹੁੰਦੀ ਆ। ਤੇ ਜੇ ਇਹੀ ਗੱਲ ਸੀ ਤੇ ਗੁਰੂ ਸਾਹਿਬ ਬਾਬੇ ਕੇ ਤੇ ਬਾਬਰ ਕਿਆਂ ਦਾ ਫਰਕ ਕਿਉਂ ਕਰਦੇ? ਉਹ ਬਾਬੇ ਕੇ ਜਿਹੜੇ ਉਹ ਭਗਤੀ ਵਾਲੀ ਗੱਲ ਕਰਕੇ ਦੁਨੀਆ ਦੇ ਪਾਤਸ਼ਾਹ ਬਣੇ, ਤੇ ਉਹਨਾਂ ਨੇ ਸਵੀਕਾਰ ਕੀਤਾ ਕਿ ਦੁਨੀਆ ਦੀ ਪਾਤਸ਼ਾਹੀ ਬਾਬਰ ਕਿਆਂ ਦੇ ਕੋਲ ਆ, ਤੇ ਕੀ ਬਾਬਰ ਕੇ ਭਗਤੀ ਕਰਕੇ ਉਹ ਪਾਤਸ਼ਾਹ ਬਣੇ ਸੀ ਜੀ? ਤਾਂ ਆਹ ਗੱਲਾਂ ਜਿਹੜੀਆਂ ਪ੍ਰੀਤੀਕਲੀ ਜਾਂ ਸਮਾਜ ਦੇ ਵਿੱਚ ਰਹਿੰਦੇ ਆ, ਦਸਮ ਪਾਤਸ਼ਾਹ ਨੇ ਸਾਡੇ ਵਰਗੇ ਸਰੀਰਾਂ ਦੇ ਵਿੱਚ ਆ ਕੇ ਸਾਰੇ ਦੁੱਖ ਸਹੇ, ਕਸ਼ਟ ਸਹੇ। ਉਹਨਾਂ ਨੂੰ ਕਿਤੇ ਮੁਸੀਬਤ ਦੇ ਵੇਲੇ ਉਹਨਾਂ ਦੇ ਮਸੰਦਾਂ ਨੇ ਵੀ ਉਹਨਾਂ ਨੂੰ ਦੇਖ ਕੇ ਬੂਹਾ ਬੰਦ ਕੀਤਾ। ਤੋਂ ਉਹਨਾਂ ਨੂੰ ਜਿਹੜੇ ਦੁੱਖ ਝੱਲਣੇ ਪਏ, ਉਹਨਾਂ ਦੀ ਹਿਸਟਰੀ ਚੰਗੀ ਤਰ੍ਹਾਂ ਵਿਸਥਾਰ ਨਾਲ ਪੜ੍ਹੋ, ਫੇਰ ਗੱਲ ਕਰਿਓ। ਤੇ ਜੇ ਤੁਹਾਡੀਆਂ ਗੱਲਾਂ ਤੇ ਅਸੀਂ ਯਕੀਨ ਕਰੀਏ ਤਾਂ ਸਾਨੂੰ ਇਹ ਮੰਨ ਕੇ ਚੱਲਣਾ ਪਊ ਵੀ ਦਸਮ ਪਾਤਸ਼ਾਹ ਦੇ ਕਿਤੇ ਨਾ ਕਿਤੇ ਉਹਨਾਂ ਦੀ ਭਗਤੀ 'ਚ ਕਮੀ ਸੀ। ਮੈਂ ਕਿਤੇ ਦਾਅਵਾ ਨਹੀਂ ਕਰਦਾ ਮੈਂ ਬ੍ਰਹਮ ਗਿਆਨੀ ਬਣ ਗਿਆ, ਲੇਕਿਨ ਮੈਂ ਐਜ ਸਿੱਖ, ਜਿੰਨਾ ਕੁ ਸਿੱਖ ਨੂੰ ਹੁਕਮ ਹੈ 5 ਬਾਣੀਆਂ ਦਾ ਨਿਤਨੇਮ ਕਰਨ ਦਾ ਤੇ ਗੁਰਮਰਿਆਦਾ ਅਨੁਸਾਰ ਚੱਲਣ ਦਾ, ਗੁਨਾਹ ਸਾਰੇ ਕਰਦੇ ਹੋਣਗੇ, ਮੈਂ ਤੋਂ ਸਾਰਿਆਂ ਤੋਂ ਜ਼ਿਆਦਾ ਕਰਦਾ ਹੋਊਗਾ, ਪਰ ਮੈਂ ਤਰਲੋ ਮੱਛੀ ਨਹੀਂ ਹੋ ਰਿਹਾ ਕਿ ਮੈਨੂੰ ਫਲਾਣੀ ਚੀਜ਼ ਦੇ ਦਿਓ ਮੈਨੂੰ। ਮੈਂ ਤੇ ਤੁਹਾਨੂੰ ਜਗਾਉਂਦਾ ਪਿਆ, ਮੈਂ ਪਹਿਰਾ ਦਿੰਦਾ ਪਿਆ ਕਿ ਗੁਰਮਤ ਦੇ ਇਤਿਹਾਸ ਨੂੰ, ਵਿਰਾਸਤ ਨੂੰ, ਦਸਮ ਪਾਤਸ਼ਾਹ ਦੀ ਨੂੰ ਸੰਭਾਲ ਲਓ। ਇਹ ਵਿਗੜਦਾ ਜਾ ਰਿਹਾ। ਜੀ 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 ਜਥੇਦਾਰ, ਇਸ ਤੋਂ ਵੱਧ ਤੇ ਅਸੀਂ ਕੁਝ ਕਰ ਵੀ ਨਹੀਂ ਸਕਦੇ, ਤੇ ਨਾ ਕਰਨ ਲਈ ਅਸੀਂ ਕੁਝ ਕਰਦੇ ਪਏ, ਨਾ ਅਸੀਂ ਤੁਹਾਨੂੰ ਪ੍ਰੇਰਦੇ ਪਏ। ਜੀ ਜੀ ਜੀ।
ਬਿਲਕੁਲ ਬਿਲਕੁਲ ਜਸਦਾਰ ਜੀ, ਜੇ ਅਜੇ ਵੀ ਇਹ ਗੱਲਾਂ ਜਿਹੜੀਆਂ ਉਹਨਾਂ ਨੂੰ ਜੇ ਸਵਾਲ ਕਰਨੇ ਪੈਂਦੇ ਆ ਤੇ ਫਿਰ ਕਿਤੇ ਨਾ ਕਿਤੇ ਘਾਟ ਜ਼ਰੂਰ ਨਜ਼ਰ ਆਉਂਦੀ ਆ। ਤੇ ਆਪਾਂ ਜਿਹੜੇ ਅੱਜ ਦੇ ਆਪਾਂ ਅਖੀਰਲੇ ਕਾਲਰ ਉਹ ਲਵਾਂਗੇ, ਬਲਰਾਜ ਸਿੰਘ ਜੀ ਜੁੜੇ ਨੇ। ਬਲਰਾਜ ਸਿੰਘ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਰ ਖਾਲਸਾ, ਵਾਹਿਗੁਰੂ ਜੀ ਫਤਿਹ। ਮਹਾਰਾਜ ਜੀ ਆਪਦੇ ਬਚਨ ਸੁਣ ਰਹੇ ਸੀ, ਬੜਾ ਆਨੰਦ ਆ ਰਿਹਾ ਸੀ। ਮਿਹਰਬਾਨੀ। ਤੇ ਦਾਸ ਵੀ ਮੇਰਾ ਖਿਆਲ ਪਿਛਲੇ ਹਫ਼ਤੇ ਇੰਡੀਆ ਤੋਂ ਆਇਆ ਜੀ। ਹਾਂਜੀ, ਤਕਰੀਬਨ 2.5 ਮਹੀਨੇ ਲਾ ਕੇ। ਹਾਂਜੀ, ਜਿਹੜੀਆਂ ਇੱਥੇ ਅਸੀਂ ਗੱਲਾਂ ਸੁਣਦੇ ਸੀ ਤੇ ਉੱਥੇ ਦੇਖ ਕੇ ਹੀ ਪਤਾ ਲੱਗਦਾ, ਕਹਿੰਦੇ ਸੌ ਦੇਖੀ ਬਨ ਪ੍ਰੀਤ ਨਾ ਵਜੰਦਾ ਕਿਆ ਕਰੇ। ਹਾਂਜੀ, ਉੱਥੋਂ ਦੀਆਂ ਸੜਕਾਂ ਦਾ ਇਹੀ ਹਾਲ ਬਣੀ ਪਈ ਹੈ। ਇੱਥੇ ਕੁਛ ਹੋਰ ਸੁਣੀਦਾ, ਉੱਥੇ ਕੁਛ ਹੋਰ ਹੈ। ਤੇ ਜਿਹੜੀ ਅੱਜ ਦੀ ਗੌਰਮੈਂਟ ਦੀ ਗੱਲ ਚੱਲ ਰਹੀ ਹੈ, ਜੀ ਜੀ, ਜਿਹਨੇ ਅਸੀਂ ਪੰਜਾਬ ਨੂੰ ਤਾਂ ਚੁੱਕਣਾ ਚਾਹੁੰਦੇ ਹਾਂ, ਉੱਥੋਂ ਦੇ ਜਿਹੜੇ ਬੱਚੇ ਸਕੂਲਾਂ ਵਿੱਚ ਪੜ੍ਹਦੇ ਆ, ਉਹਨਾਂ ਨੇ ਪੜ੍ਹਾਈ ਕਰਕੇ ਤੇ ਤਾਂ ਅਫਸਰ ਬਣਨਾ ਹੈ ਤੇ ਉਹਨਾਂ ਨੇ ਸਿੱਖ ਇਤਿਹਾਸ ਨੂੰ ਸਾਂਭਣਾ ਜੀ। ਤੇ ਉਸੋਂ ਦੇ ਸਕੂਲਾਂ ਦੀ ਹਾਲਤ ਕੀ ਹੈ? ਮੇਰਾ ਆਪਦਾ ਬ੍ਰਦਰ ਹੈ, ਪ੍ਰੋਫੈਸਰ ਲੱਗਿਆ। ਮੈਨੂੰ ਕਹਿੰਦਾ ਵੀਰ ਜੀ ਸਾਨੂੰ ਆਰਡਰ ਹੋ ਚੁੱਕਿਆ। ਮੈਂ ਕਾਹਦਾ? ਉਹ ਕਹਿੰਦੇ ਵੀ ਤੁਸੀਂ 10ਵੀਂ ਤੱਕ ਬੱਚੇ ਨੂੰ ਕੁਛ ਆਉਂਦਾ ਜਾਂ ਨਹੀਂ ਆਉਂਦਾ, ਭਾਵੇਂ ਉਹ 31 ਮਾਰਚ ਨੂੰ ਉਹਨੇ ਐਡਮਿਸ਼ਨ ਲਈ ਆ, ਤੁਸੀਂ ਉਹਨੂੰ ਪਾਸ ਹੀ ਕਰਨਾ। ਹਾਂਜੀ, ਦੱਸੋ ਬੱਚਾ ਜੀ ਜਦੋਂ 10ਵੀਂ ਤੇ ਜਾਊਗਾ, ਜਿਹੜੀ ਤੁਸੀਂ ਕਹਿੰਦੇ ਸੀ ਕੋਈ ਮੈਟ ਦੇ ਵਿੱਚ ਨਹੀਂ ਆ ਰਿਹਾ ਜਾਂ ਪਿੰਡਾਂ ਦਾ ਬੱਚਾ ਉੱਠ ਨਹੀਂ ਰਿਹਾ, ਜਿਹੜਾ ਬੱਚਾ ਪੜ੍ਹੇ ਹੀ ਨਹੀਂ 10ਵੀਂ ਤੱਕ, ਤੇ ਉਹਨੇ ਜਾ ਕੇ ਗਾਂਹ ਸਾਡੇ ਪੰਜਾਬ ਨੂੰ ਜਾਂ ਸਿੱਖੀ ਨੂੰ ਜਾਂ ਕਿਸ ਤਰ੍ਹਾਂ ਉਹਨੇ ਸਾਹਮਣੇ ਕਿਵੇਂ ਉਹਨੇ ਜਾਗਰਤ ਹੋਣਾ ਇਸ ਗੱਲ ਨੂੰ? ਜੀ ਮੈਂ ਜਿਹੜੇ ਵੇਰਵੇ ਦਿੱਤੇ ਆ ਇਹਦੇ, ਇਹ ਸਰਕਾਰੀ ਅੰਕੜੇ ਨੇ ਸਰਵੇ ਦੇ। ਜੀ ਜੀ ਜੀ, ਇਹ ਮੇਰੇ ਅੰਦਾਜ਼ੇ ਨਹੀਂਗੇ। ਉਹਨਾਂ ਦਾ ਸਾਰਿਆਂ ਦਾ ਹੀ ਫਰਜ਼ ਬਣਦਾ, ਜਿਹੜੇ ਪਿੰਡਾਂ ਦੇ ਵਿੱਚ ਗਰੀਬ ਬੱਚੇ ਆ ਜਾਂ ਪਿੰਡਾਂ ਦੇ ਪੇਂਡੂ ਤਬਕੇ ਦੇ ਬੱਚੇ ਆ, ਪੜ੍ਹਨਾ ਚਾਹੁੰਦੇ ਆ, ਦਿਮਾਗ ਚੰਗਾ ਹੈ, ਪਰ ਉਹਨਾਂ ਨੂੰ ਰੋਲਿਆ ਪਿਆ ਉੱਥੇ। ਰੋਲਿਆ ਕਿਉਂ? ਵੀ ਉਹ ਜੇ ਸਾਡੇ ਬਰਾਬਰ ਪੜ੍ਹਾਈ ਕਰ ਗਏ, ਉਹ ਸਾਡੀਆਂ ਕੁਰਸੀਆਂ ਨੂੰ ਨਾ ਪੈ ਜਾਣ ਉਹ। ਜੀ 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 ਜੀ, ਹਨਾ ਵੀ ਉਹਨਾਂ ਦੇ ਦਿਮਾਗ ਇੰਨੇ ਜਣੀ ਬੰਨੇ ਪਏ ਆ। ਉਹ ਫਿਰ 10ਵੀਂ 11ਵੀਂ ਜਦੋਂ ਜਾ ਕੇ ਜੋਬਾਂ ਨਹੀਂ ਮਿਲਦੀਆਂ, ਫਿਰ ਉਹ ਨਸ਼ਿਆਂ ਦੇ ਵਿੱਚ ਧੱਕੇ ਜਾਂਦੇ ਨੇ ਉਹ। ਜੀ ਬਿਲਕੁਲ। ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਕਵਰ ਕਰਨ ਵਾਸਤੇ, ਜਿਵੇਂ ਇੱਥੋਂ ਦੇ ਸਾਰੇ ਉੱਚੀ ਸੋਚ ਵਾਲਿਆ ਸਾਰਿਆਂ ਨੂੰ ਸੋਹਣਾ ਮਹਾਰਾਜ ਨੇ ਕਾਰੋਬਾਰ ਦਿੱਤੇ ਆ, ਉਹ ਆਪੋ ਆਪਣੇ ਪਿੰਡਾਂ ਦੇ ਵਿੱਚ ਆਪੋ ਆਪਣੇ ਪਿੰਡਾਂ ਦੇ ਬੱਚਿਆਂ ਨੂੰ ਸਾਂਭ ਲੈਣ, ਤਾਂ ਕਿ ਉਹ ਗਾਂਹ ਪੜ੍ਹ ਕੇ ਥੋੜ੍ਹਾ ਜਿਹਾ ਇਹਨਾਂ ਚੀਜ਼ਾਂ ਨੂੰ ਖਿੱਚ ਲੈਣ ਜਿਹੜੇ ਅੱਜ ਪੰਜਾਬ ਨੂੰ ਖੋਰਾ ਲੱਗਿਆ ਹੋਇਆ। ਜੀ ਬਹੁਤ 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 ਸ਼ੁਕਰੀਆ ਬਲਰਾਜ ਜੀ, ਬਹੁਤ ਬਹੁਤ ਸ਼ੁਕਰੀਆ। ਅਤੇ ਬਿਲਕੁਲ ਬੱਚਿਆਂ ਦੀ ਜਿਹੜੀ ਇਹਨਾਂ ਨੇ ਗੱਲ ਕੀਤੀ, ਨੌਜਵਾਨਾਂ ਦੀ ਜਿਹੜੀ ਗੱਲ ਕੀਤੀ, ਉਹ ਜਿਹੜੇ ਹਾਲਾਤ ਬਹੁਤ ਹੀ ਜਿਹੜੇ ਇਸ ਟਾਈਮ ਤਰਸਯੋਗ ਜਿਹੜੇ ਉਹ ਬਣੇ ਹੋਏ ਆ। ਅਤੇ ਜਥੇਦਾਰ ਜੀ ਜਾਣ ਤੋਂ ਪਹਿਲਾਂ ਜ਼ਰੂਰ ਆਪਾਂ ਗੱਲਬਾਤ ਜਿਹੜੀ ਕਰਨੀ ਚਾਹਾਂਗੇ, ਤੁਹਾਡੇ ਤੋਂ ਪੁੱਛਣਾ ਚਾਹਾਂਗੇ ਵੀ ਜਿਹੜੀ RSS ਦੇ ਨਾਲ ਇਸ ਟਾਈਮ ਜਿਹੜੀ ਦੋਸਤੀ ਆ, ਯਾਰੀ ਆ, ਜਿਹੜੀ ਪਿਛਲੇ ਕੁਛ ਚਿਰ ਤੋਂ ਜਿਹੜੀ ਆ ਬਾਦਲ ਉਹ ਨਿਭਾ ਰਹੇ ਆ, ਉਹਦੀ ਉਸ ਦੋਸਤੀ ਦਾ ਤੇ ਕੌਮ ਦੇ ਨਾਲ ਉਸ ਦਾ ਕਿੱਦਾਂ ਸੰਬੰਧ ਆ ਤੇ ਕਿੱਦਾਂ ਉਹ ਨਫਾ ਜਾਂ ਨੁਕਸਾਨ ਦੇ ਸਕਦੀ ਹੈ? ਦੇਖੋ ਜੀ, ਇਹ ਤੇ ਸਾਡੇ ਗੁਰੂ ਆਸ਼ੇ ਦੇ ਬਿਲਕੁਲ ਵਿਰੋਧ ਆ। ਗੁਰੂ ਸਾਹਿਬ ਜੀ ਨੇ ਜਦੋਂ ਗੁਰੂ ਪਿਤਾ ਦਾ ਸੀਸ ਦਿੱਤਾ ਤੇ ਉਦੋਂ ਉਹਨਾਂ ਨੂੰ ਆਸ ਸੀ ਕਿ ਇਹ ਪਹਾੜੀ ਰਾਜੇ ਉੱਚ ਜਾਤੀਏ ਜਿਹੜੇ ਨੇ, ਜਿੰਨੇ ਵੀ ਹਿੰਦੂ ਨੇ, ਇਹ ਸਾਡੇ ਨਾਲ ਸਹਿਮਤ ਹੋ ਕੇ ਇੱਕ ਬੜੀ ਤਕੜੀ ਮੂਵਮੈਂਟ ਬਣਾਉਣਗੇ। ਤੋ ਖਾਸ ਕਰਕੇ ਗੁਰੂ ਸਾਹਿਬ ਨੇ ਉਹਨਾਂ ਨੂੰ ਸੱਦਾ ਦਿੱਤਾ ਕਿ ਤੁਸੀਂ ਅੰਮ੍ਰਿਤ ਦੀ ਦਾਤ ਲੈ ਕੇ ਤੇ ਆਪਾਂ ਇੱਕ ਟੀਮ ਬਣਾਈਏ, ਆਪਾਂ ਇੱਕ ਸ਼ੇਰਾਂ ਦੀ ਕੌਮ ਬਣਾਈਏ ਜਿਹੜਾ ਔਰੰਗਜ਼ੇਬ ਦਾ ਮੁਕਾਬਲਾ ਕਰ ਸਕੇ। ਪਰ ਸਭ ਤੋਂ ਜ਼ਿਆਦਾ ਵਿਰੋਧ ਜੇ ਕੀਤਾ ਤੇ ਪਹਾੜੀ ਰਾਜਿਆਂ ਨੇ ਕੀਤਾ। ਜੀ ਜੀ, ਉਹਨਾਂ ਉੱਚ ਜਾਤੀਏ ਭਰਾਵਾਂ ਨੇ ਕੀਤਾ। ਉਹਨਾਂ ਨੇ ਇਹ ਕਿਹਾ ਕਿ ਜੇ ਸਾਨੂੰ ਅੰਮ੍ਰਿਤ ਛਕਾਉਣਾ ਹੈ ਤੇ ਛਕਣਾ ਹੈ ਤੇ ਅਸੀਂ ਜਿਹੜੇ ਦਲਿਤ ਨੇ ਜਾਂ ਨੀਵੀਆਂ ਜਾਤਾਂ ਦੇ ਲੋਕ ਨੇ, ਉਹਨਾਂ ਨੂੰ ਅਸੀਂ ਆਪਣੇ ਨਾਲ ਨਹੀਂ ਮਿਲਾਵਾਂਗੇ। ਜੀ ਜੀ, ਗੁਰੂ ਸਾਹਿਬ ਨੇ ਉਹਨਾਂ ਦਾ ਸੁਝਾਅ ਜਿਹੜਾ ਉਹ ਉਹਨਾਂ ਨੂੰ ਅਨਫਿੱਟ ਸਮਝ ਕੇ ਤੇ ਉਹਨੂੰ ਰੱਦ ਕਰ ਦਿੱਤਾ ਸੀ। ਤੇ ਗੁਰੂ ਸਾਹਿਬ ਨੇ ਫਿਰ ਦਲਿਤਾਂ ਨੂੰ ਤੇ ਜਿਹੜੇ ਸ਼ੂਦਰ ਖਾਉਣ ਵਾਲੇ ਲੋਕ ਸੀ, ਗਰੀਬ ਲੋਕ ਸੀ, ਉਹਨਾਂ ਨੂੰ ਗੱਲ ਨਾ ਲਾਇਆ। ਜੀ ਜੀ, ਤੇ ਉਹਨਾਂ ਲਈ ਕਿਹਾ ਸੀ ਕਿ ਇਹ ਜਿਨ ਕੀ ਜਾਤ ਪਾਤ ਕੁਲ ਮਾਹੇ ਸਰਦਾਰੀ ਨਾ ਭਈ ਕਦਾਹੀ, ਤਿਨਹੀ ਕੋ ਸਰਦਾਰ ਬਣਾਓ ਤਬੇ ਗੋਬਿੰਦ ਸਿੰਘ ਨਾਮ ਖਾਓ। ਜੀ ਜੀ, ਤੋ ਗੁਰੂ ਗੋਬਿੰਦ ਸਿੰਘ ਜੀ ਨੇ ਜੋ ਕੀਤਾ ਉਹ ਆਪਣੇ ਪੂਰਵਜਾਂ ਦੀ ਕਮਾਈ ਤੇ ਉਹਨਾਂ ਦੀ ਜਿਹੜੀ ਲਾਈਨ ਦਿੱਤੀ ਸੀ ਉਹਦੇ ਤੇ ਚੱਲ ਕੇ ਕੀਤਾ। ਜਿਹੜੀ ਲਾਈਨ ਦੇ ਵਿੱਚ ਗੁਰੂ ਨਾਨਕ ਸਾਹਿਬ ਭਗਤ ਕਬੀਰ ਜੀ ਨੂੰ, ਜਿਹਨੂੰ ਬ੍ਰਾਹਮਣ ਸ਼ੂਦਰ ਕਹਿ ਕੇ ਧੱਕਾ ਦਿੰਦੇ ਨੇ, ਨਾਮ ਤੱਕ ਨਹੀਂ ਦਿੰਦੇ, ਪ੍ਰਮਾਤਮਾ ਦਾ ਜਪਣ ਲਈ ਸੰਸਕ੍ਰਿਤ ਨਹੀਂ ਪੜ੍ਹਨ ਨੂੰ ਦਿੰਦੇ, ਉਹਨੂੰ ਗੱਲ ਨਾ ਲਾਇਆ। ਜੀ, ਭਗਤ ਰਵਿਦਾਸ ਜੀ ਨੂੰ ਗੱਲ ਨਾ ਲਾਇਆ। ਭਗਤ ਰਵਿਦਾਸ ਜੀ, ਭਗਤ ਸਦਨਾ ਜੀ, ਸੈਨ ਜੀ, ਭਗਤ ਨਾਮਦੇਵ ਜੀ, ਤਰਲੋਚਨ ਜੀ, ਰਾਮਾਨੰਦ ਜੀ, ਸ਼ੇਖ ਫਰੀਦ ਜੀ ਤੇ ਭੱਟਾਂ ਨੂੰ, ਜਿਨ੍ਹਾਂ ਨੂੰ ਅੱਜ ਅਸੀਂ ਮਰਾਸੀ ਕਹਿ ਕੇ ਬੁਲਾਉਂਦੇ ਆ, ਉਹਨਾਂ ਦੀ ਬਾਣੀ ਨੂੰ ਅਮਰ ਕਰ ਦਿੱਤਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਥਾਂ ਦੇ ਕੇ। ਗੁਰੂ ਗੋਬਿੰਦ ਸਿੰਘ ਜੀ ਨੇ ਉਸ ਪੈਟਰਨ ਤੇ ਚੱਲ ਕੇ ਪੰਥ ਸਾਜਿਆ। ਉਸ ਪੰਥ ਨੇ ਦਰਾ ਖੈਬਰ ਦਾ ਰਾਹ ਬੰਦ ਕਰਕੇ ਡਕੈਤਾਂ ਤੇ ਧਾੜਵੀਆਂ ਦਾ ਰਾਹ ਰੋਕ ਕੇ 8 ਸਦੀਆਂ ਦੀ ਗੁਲਾਮੀ ਗਲੋਂ ਲਾਈ।
ਜੀ। ਸੋ ਅੱਜ ਜਿਹੜੀ RSS ਆ ਜਾਂ ਜੇਤਲੀ ਜੀ ਨੇ ਜਾਂ RSS ਦਾ ਮੁਖੀ ਆ, ਇਹ ਕਬੀਰ ਜੀ ਨੂੰ ਆਪਣੇ ਅੰਦਰ ਵੜਨ ਦਊਗਾ? ਇਹ ਭਗਤ ਨਾਮਦੇਵ ਜੀ ਨੂੰ ਭਗਤ ਰਵਿਦਾਸ ਜੀ ਦੇ ਹੱਥੋਂ ਗਲਾਸ ਪਾਣੀ ਦਾ ਪੀ ਲਊਗਾ ਜਾਂ ਉਹਨਾਂ ਨੂੰ ਆਪਣੇ ਦਰ ਤੇ ਬਿਠਾ ਕੇ ਪਿਲਾ ਦਊਗਾ? ਤੋ ਸਾਡਾ ਸਮਾਜ ਜਿਹੜਾ ਸੀ, ਲੋੜ ਤੇ ਸੀ ਸਾਨੂੰ ਇਹ ਦਲਿਤਾਂ ਨੂੰ, ਇਹ ਗਰੀਬਾਂ ਨੂੰ ਗੱਲ ਨਾ ਲਾ ਕੇ ਪੰਥ ਨੂੰ ਵੱਡਾ ਕਰਨ ਦੀ, ਪੰਥ ਪਰਿਵਾਰ ਨੂੰ ਵੱਡਾ ਕਰਨ ਦੀ, ਜਿਹੜਾ ਗੁਰੂ ਦੀ ਯਾਦ ਆਉਂਦਾ ਰਹਿੰਦਾ, ਜਿਹੜਾ ਸਾਨੂੰ ਇੱਕ ਸੁਨਹਿਰੀਏ ਦੇ ਭਾਈਚਾਰੇ ਵਿੱਚ ਆ ਕੇ ਗੁਰ ਭਾਈ ਬਣਾਉਂਦਾ, ਜਿਹੜਾ ਸਾਨੂੰ ਬਰਾਬਰਤਾ ਦਿੰਦਾ ਤੇ ਸਰਦਾਰੀ ਬਖਸ਼ਦਾ। ਤੋ ਇਹ ਪ੍ਰਕਾਸ਼ ਸਿੰਘ ਬਾਦਲ ਨੇ ਜਿਸ ਤਰ੍ਹਾਂ ਦਾ ਆਪ ਅਮੀਰ ਤੇ ਅਮੀਰਾਂ ਦੀ ਵਾਲੀ ਸੋਚ ਰੱਖਣ ਵਾਲਾ ਸੀ, ਉਸ ਤਰ੍ਹਾਂ ਦੇ ਅਮੀਰਾਂ ਨਾਲ ਯਾਰੀ ਲਾਈ, ਜਿਹੜੇ ਸਾਨੂੰ ਗਰੀਬਾਂ ਨੂੰ ਤੇ ਨਕਲੀ ਗੁਰੂਆਂ ਦੇ ਡੇਰਿਆਂ ਤੇ ਧੱਕਦੇ ਪਏ ਨੇ। ਤੇ ਇਹ ਜਿੰਨੇ ਵੀ ਦਸਮ ਪਾਤਸ਼ਾਹ ਦੇ ਨਾਲ ਖੂਨ ਬਹਾਉਣ ਵਾਲੇ ਭਾਈ ਜੈਤਾ ਜੀ, ਬਾਬਾ ਜੀਵਨ ਸਿੰਘ ਜੀ ਵਰਗੇ ਨੇ, ਉਹਨਾਂ ਦੀ ਅੰਸ਼-ਵੰਸ਼ ਅੱਜ ਡੇਰੇ ਸੱਚੇ ਸੌਦੇ ਨੂੰ ਜਾਂ ਰਾਧਾ ਸਵਾਮੀਆਂ ਨੂੰ ਭਾਗ ਲਾਵੇ, ਤੇ ਕਸੂਰ ਸਾਡੇ ਲੀਡਰਾਂ ਦਾ ਕਿਸੇ ਹੋਰ ਦਾ ਨਹੀਂ। ਤੋ ਅੱਜ ਸਾਡੇ ਗਰੀਬ ਬੱਚੇ ਨੂੰ ਗ੍ਰੰਥੀ ਪ੍ਰਸ਼ਾਦ ਦੇਣ ਤੋਂ ਵੀ ਕ੍ਰਹਿਤ ਮੰਨੇ, ਤੋ ਉਹਨੂੰ ਕਲਚੈਣ ਆਵੇ, ਤੇ ਇਹ ਸਾਡੇ ਕਸੂਰ ਸਾਡੇ ਲੀਡਰਾਂ ਦਾ, ਕਿਸੇ ਹੋਰ ਦਾ ਨਹੀਂ। ਤੇ ਸਮਾਜ ਜਿਹੜਾ ਸਿਰਜਣਾ ਸੀ ਉਹ ਗੁਰੂ ਆਸ਼ੇ ਅਨੁਸਾਰ ਗਰੀਬਾਂ ਨੂੰ, ਜਿਹੜੇ ਪ੍ਰਮਾਤਮਾ ਦੇ ਇੱਕ ਨੂਰ ਤੋਂ ਪੈਦਾ ਹੋਏ, ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਇੱਕੋ ਮਾਨਸ ਕੀ ਜਾਤ ਸਭੇ ਏਕੇ ਪਹਿਚਾਨ ਬੋਦਾ ਕਹਿ ਕੇ ਵਰ ਦੇ ਕੇ ਤੇ ਸਨਮਾਨਿਤ ਕੀਤਾ। ਉਸ ਸਮਾਜ ਨੂੰ ਸਿਰਜਣ ਦੀ ਲੋੜ ਸੀ, ਨਾ ਕਿ ਇਹ ਬ੍ਰਾਹਮਣਾਂ ਨਾਲ ਯਾਰੀ ਪਾ ਕੇ ਤੇ ਉਹ ਫਿਰ ਜਾਤ ਪਾਤ। ਅੱਜ ਤੁਸੀਂ ਯੂਪੀ ਦੇ ਵਿੱਚ, ਬਿਹਾਰ ਦੇ ਵਿੱਚ, ਖਾਸ ਕਰਕੇ ਹਰਿਆਣੇ ਤੇ ਬੜੌਦ ਦੇ ਲਾਗੇ ਏਰੀਏ ਦੇ ਵਿੱਚ ਜਿੰਨੀ ਜਾਤ ਪਾਤ ਹੈ, ਅੱਜ ਤੁਹਾਨੂੰ ਵੋਟਾਂ ਤੋਂ ਕਲੀਅਰ ਹੋ ਜਾਊਗੀ ਕਿ ਕਿਹੜੀ ਜਾਤ ਕਿਹਨੂੰ ਵੋਟਾਂ ਪਾ ਰਹੀ ਆ। ਉਹ ਅੱਜ ਪੰਜਾਬ ਦੇ ਵਿੱਚ ਉਹੀ ਹਾਲ ਸਾਡੇ ਪੰਜਾਬ ਦੇ ਵਿੱਚ ਹੁੰਦਾ ਜਾ ਰਿਹਾ, ਜਿਹੜਾ ਕਿ ਨਹੀਂ ਸੀ ਪਹਿਲਾਂ। ਤੋ ਇਹ ਸਾਨੂੰ ਯਾਰੀ ਬੜੀ ਮਹਿੰਗੀ ਪਊਗੀ, ਸਾਡਾ ਨੁਕਸਾਨ ਹੋਊਗਾ ਬਹੁਤ ਸਾਨੂੰ। ਤੇ ਇੱਕ ਸਮਾਜ ਜਿਹੜਾ ਗੁਰੂ ਦੇ ਚਰਨਾਂ ਨਾਲ ਲੱਗ ਕੇ ਸਿਰਜਦਾ, ਜਿਹੜਾ ਸਰਬੱਤ ਦਾ ਭਲਾ ਮੰਗਦਾ, ਉਹ ਦਲਿਤਾਂ ਦਾ ਸਮਾਜ, ਗਰੀਬਾਂ ਦਾ ਸਮਾਜ, ਉਹਨੂੰ ਇੱਕ ਕਰਕੇ ਵੱਡੀ ਤਾਕਤ ਬਣਾ ਕੇ ਪੰਜਾਬ ਦੇ ਵਿੱਚ ਸੇਵਾ ਕਰਨ ਵਾਲੀ ਗੱਲ ਚਾਹੀਦੀ ਹੈ। ਜੀ ਬਿਲਕੁਲ। ਤੇ ਬਹੁਤ ਜਿਹੜਾ ਜਥੇਦਾਰ ਜੀ, ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ। ਤੇ ਅੱਜ ਇੱਕ ਵਾਰੀ ਫਿਰ ਤੁਸੀਂ ਪੰਜਾਬੀ ਰੇਡੀਓ USA ਤੇ ਆ ਕੇ ਜੁੜੇ, ਤੇ ਹੋਰ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਉਹ ਤੁਸੀਂ ਸਾਡੇ ਸਰੋਤਿਆਂ ਦੇ ਨਾਲ ਸਾਂਝੀਆਂ ਕੀਤੀਆਂ। ਤੇ ਜਾਣ ਤੋਂ ਪਹਿਲਾਂ ਜ਼ਰੂਰ ਪੁੱਛਣਾ ਚਾਹੁੰਦੇ ਵੀ ਤੁਸੀਂ ਜਿਹੜੇ ਇਸ ਟਾਈਮ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਸਦੀ ਹੋਈ ਜਿਹੜੀ ਸਿੱਖ ਕੌਮ ਆ, ਉਹਨਾਂ ਨੂੰ ਕੀ ਤੁਸੀਂ ਅਪੀਲ ਕਰਨਾ ਚਾਹੁੰਦੇ ਹੋ, ਕੀ ਸੰਦੇਸ਼ ਦੇਣਾ ਚਾਹੁੰਦੇ ਹੋ? ਮੈਂ ਇਹੀ ਅਪੀਲ ਕਰਨੀ ਚਾਹੁੰਦਾ ਕਿ ਗੁਰੂ ਸਾਹਿਬ ਜੀ ਜਿਹੜੇ ਸੰਦੇਸ਼ ਨੇ, ਜਿਹੜੇ ਮੈਸੇਜ ਨੇ, ਉਹਨਾਂ ਨੂੰ ਅਸੀਂ ਅਪਣਾਈਏ ਆਪਣੇ ਜੀਵਨ ਦੇ ਵਿੱਚ। ਆਪਣੇ ਜੋ ਗੁਰੂ ਸਾਹਿਬ ਨੇ ਸਾਨੂੰ ਇੱਕ ਮਿਸ਼ਨ ਦਿੱਤਾ, ਇੱਕ ਸ਼ਬਦ ਤੇ ਸੁਰਤ ਦਾ ਪੈਂਡਾ ਕਰਨ ਲਈ ਇੱਕ ਰਾਹ ਦਿੱਤਾ, ਮਾਰਗ ਦਿੱਤਾ, ਉਹਨੂੰ ਅਪਣਾਈਏ। ਉਸ ਪੰਥ ਨੂੰ, ਉਸ ਮਾਰਗ ਨੂੰ ਅਪਣਾ ਕੇ ਉਸ ਲਾਈਨ ਤੇ ਚੱਲੀਏ, ਜਿਹੜੀ ਲਾਈਨ ਤੇ ਸਾਡੀ ਵਿਕਾਰਾਂ 'ਚ ਲਿਬੜੀ ਹੋਈ, ਸਵਾਰਥ ਨਾਲ ਲਿਬੜੀ ਹੋਈ ਸੁਰਤ ਆ, ਉਹਨੂੰ ਸ਼ਬਦ ਦਾ ਆਸਰਾ ਮਿਲ ਜਾਵੇ। ਸ਼ਬਦ ਦੇ ਆਸਰੇ ਨਾਲ ਉਹ ਸੁਰਤ ਤਿਆਗੀ ਹੋਵੇ, ਉਹ ਪਰਮਾਰਥ ਵੱਲ ਜਾਵੇ, ਉਹ ਪ੍ਰਮਾਤਮਾ ਦੀ ਬੰਦਗੀ ਵੀ ਕਰੇ ਤੇ ਧਰਮ ਦੀ ਕਿਰਤ ਕਰਕੇ ਵੰਡ ਛਕਣ ਵਾਲੀ ਗੱਲ ਕਰੇ, ਤੇ ਸਾਰੇ ਸਮਾਜ ਦਾ ਵੀ ਭਲਾ ਕਰੇ, ਆਪਣੇ ਪਰਿਵਾਰ ਦਾ ਵੀ ਭਲਾ ਕਰੇ। ਸੋ ਮੈਂ ਇਹਦੇ ਲਈ ਸਮੂਹ ਸੰਗਤਾਂ ਨੂੰ ਇਹੀ ਹੱਥ ਜੋੜ ਕੇ ਅਪੀਲ ਕਰੂੰਗਾ ਕਿ ਸੁਚੇਤ ਹੋ ਕੇ ਆਪਣੀ ਲੀਡਰਸ਼ਿਪ ਨੂੰ ਚੇਂਜ ਕਰੋ। ਇਹ ਲੀਡਰਸ਼ਿਪ ਪਰਿਵਾਰ ਦੇ ਵਿੱਚ ਜਾ ਚੁੱਕੀ ਆ। ਲੀਡਰਸ਼ਿਪ ਪਰਿਵਾਰ ਜਿਹੜੀ ਸੀ ਨਹੀਂ ਸੀ ਬਣਾਇਆ ਗੁਰੂ ਸਾਹਿਬ ਨੇ। ਗੁਰੂ ਸਾਹਿਬ ਨੇ ਆਪਣਾ ਪਰਿਵਾਰ ਦਾ ਬਲੀਦਾਨ ਦੇ ਕੇ, ਇੱਕ ਰਤਨ ਸਿੰਘ ਭੰਗੂ ਜੀ ਨੇ ਹਿਸਟਰੀ ਦੇ ਵਿੱਚ ਇੱਕ ਬੜਾ ਵਧੀਆ ਤੱਥ ਦਿੱਤਾ ਕਿ ਜਦੋਂ ਧਰਤੀ ਆਪਣੇ ਪੁੱਤਰ ਘਾਹ ਦੇ ਨਾਲ ਪ੍ਰੇਮ ਕਰਨ ਲੱਗ ਪਈ ਤੇ ਫਿਰ ਫਸਲਾਂ ਨਹੀਂ ਹੋ ਸਕਦੀਆਂ। ਗੁਰੂ ਸਾਹਿਬ ਨੇ ਇਸੇ ਕਰਕੇ ਆਪਣੇ ਪੁੱਤਰਾਂ ਦੇ ਬਲੀਦਾਨ ਦੇ ਕੇ ਪੰਥ ਨਾਲ ਪ੍ਰੇਮ ਕੀਤਾ ਸੀ। ਸੋ ਅੱਜ ਪੰਥ ਨੂੰ ਬਣਾਉਣ ਦੀ ਲੋੜ ਆ। ਪੰਥ ਨੂੰ ਬਣਾਉਣ ਲੱਗਿਆ ਇਹ ਜਿਹੜੇ ਜਗੀਰਦਾਰ ਨੇ, ਜਿਹੜੇ ਵੱਡੀ ਫਿਰਕਾ ਪ੍ਰਸਤ ਸੋਚ ਦੇ ਮਾਲਕ ਨੇ, ਜਿਹੜੇ ਕਿਸੇ ਗਰੀਬ ਨੂੰ ਗਰੀਬ ਕਰਕੇ, ਹੋਰ ਗਰੀਬ ਕਰਕੇ ਤੇ ਆਪਣੀ ਦਇਆ ਤੇ ਪਾਲਣ ਲਈ ਅੱਜ ਤੁਸੀਂ ਦੇਖੋ ਲੱਖ ਰੁਪਈਆ ਵੋਟ ਦਾ ਮੁੱਲ ਪੈ ਰਿਹਾ ਬਠਿੰਡੇ ਦੇ ਵਿੱਚ। ਇਹਦੇ ਕਾਰਨ ਕੀ ਨੇ? ਜੇ ਜਾਗਰੂਕ ਹੁੰਦੇ ਲੋਕ, ਪਿੰਡਾਂ ਦੇ ਸੁਚੇਤ ਹੁੰਦੇ, ਮੈਂ ਅੱਜ ਵੀ ਤੁਹਾਨੂੰ ਕਹਿ ਰਿਹਾ, ਤੁਸੀਂ ਰਿਜ਼ਲਟ ਤੁਹਾਨੂੰ ਦੱਸਣਗੇ ਕਿ ਲੋਕ ਕਿੰਨੇ ਦੁਖੀ ਨੇ ਪੰਜਾਬ ਦੇ ਇਸ ਪਿਓ ਪੁੱਤਾਂ ਦੀ ਜੋੜੀ ਤੋਂ, ਇਸ ਮਜੀਠੀਏ ਦੇ ਕਹਿਰ ਤੋਂ ਕਿੰਨੇ ਦੁਖੀ ਨੇ, ਜਿਹੜੇ ਆਪ ਪਾਰਟੀ ਨੂੰ ਚੁਣਨ ਲਈ ਮਜਬੂਰ ਹੋ ਚੁੱਕੇ ਨੇ। ਔਰ ਇਹ ਅਕਾਲੀਆਂ ਦੇ ਬੱਚੇ, ਜਿਹੜੇ ਯੰਗ ਉਮਰ ਦੇ ਬੱਚੇ ਨੇ, ਉਹ ਵੋਟ ਪਾਉਣਗੇ, ਬਜ਼ੁਰਗ ਪਾਉਣਗੇ ਪੰਥ ਨੂੰ। ਪੰਥ ਦਾ ਵਾਸਤਾ ਪਾ ਕੇ ਵੋਟ ਮੰਗਣ ਵਾਲਿਆਂ ਦੇ ਨਾਂ ਤੇ ਕਿ ਸਾਡੇ ਬਾਪੂ ਜੀ ਨੇ ਜੇਲ੍ਹ ਕੱਟੀਆਂ ਵੀ ਨੇ, ਮਾਰਾਂ ਵੀ ਖਾਧੀਆਂ ਨੇ, ਪਰ ਉਹਨਾਂ ਦਾ ਹੱਥ ਅੱਜ ਪੰਥ ਦੀ ਵੋਟ ਤੋਂ ਪਾਸੇ ਨਹੀਂ ਜਾਂਦਾ, ਜਿਹਦੀ ਵੋਟ ਦਾ ਫਾਇਦਾ ਬਾਦਲ ਉਠਾ ਰਿਹਾ। ਪਰ ਨੌਜਵਾਨ ਪੀੜ੍ਹੀ, ਯੰਗ ਜਿਹੜੀ ਪੀੜ੍ਹੀ ਆ, ਉਹ ਅੱਜ ਸਵਾਲ ਕਰਦੀ ਆ ਕਿ ਤੁਹਾਨੂੰ, ਤੁਸੀਂ ਯੰਗ ਨੂੰ ਸਮੇਂ ਤੋਂ ਇਲਾਵਾ ਤੁਸੀਂ ਦਿੱਤਾ ਕੀ? ਅੱਜ ਤੁਹਾਡੇ ਰਾਜ 'ਚ
ਖੰਡ ਮਹਿੰਗੀ ਆ ਤੇ ਰੇਤਾ ਮਹਿੰਗੀ ਤੇ ਖੰਡ ਸਸਤੀ ਆ। ਜੀ ਜੀ ਇਹ ਜਿਹੜਾ ਸਿਸਟਮ ਹੈ ਇਹਦੇ ਵਿੱਚ ਤੁਹਾਨੂੰ ਵੋਟਾਂ ਦੱਸਣਗੀਆਂ ਕਿ ਅਕਾਲੀਆਂ ਦਾ ਜਿਹੜਾ ਪਿੰਡਾਂ 'ਚ ਹਾਲ ਆ ਉਹਦੀ ਵੋਟ ਪਰਸੈਂਟੇਜ ਕਿੰਨੀ ਡਾਊਨ ਹੋਈ ਹੈ ਜੀ। ਉਹ ਤੋਂ ਤੁਹਾਨੂੰ ਆਪਣੇ ਆਪ ਸਮਝ ਆ ਜਾਊ ਜੀ। ਸੋ ਸਮੂਹ ਸੰਗਤਾਂ ਨੂੰ, ਤੁਹਾਡੇ ਸਰੋਤਿਆਂ ਨੂੰ ਬਹੁਤ ਬਹੁਤ ਧੰਨਵਾਦ। ਉੱਚਾ ਨੀਵਾਂ ਬੋਲਿਆ ਮਾਫ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਂ ਸਰੋਤਿਓ, ਆਪਾਂ ਗੱਲਬਾਤ ਕਰ ਰਹੇ ਸੀ ਜਥੇਦਾਰ ਰਣਜੀਤ ਸਿੰਘ ਹੁਣਾਂ ਦੇ ਨਾਲ, ਜਿਨ੍ਹਾਂ ਨੇ ਜਿਹੜੀਆਂ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਆ, ਜਿਹੜੇ ਤੁਹਾਡੇ ਕੋਲ ਸਵਾਲ ਆ, ਉਹ ਵੀ ਜਿਹੜੇ ਉਹਨਾਂ ਦੇ ਜਵਾਬ ਵੀ ਜਿਹੜੇ ਦਿੱਤੇ ਆ। ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਵੀ ਸਮੇਂ ਦੇ ਉੱਤੇ ਜਿਹੜੀਆਂ ਆ ਕੇ ਗੱਲਬਾਤ ਇਹ ਕਰਦੇ ਰਹਿੰਦੇ ਆ। ਸਿੱਖ ਕੌਮ ਨੂੰ ਜਿਹੜੀ ਜਗਾਉਣ ਦੀ ਜਿਹੜੀ ਗੱਲਬਾਤ ਆ ਉਹ ਹਮੇਸ਼ਾ ਹੀ ਇਹ ਕਰਦੇ ਰਹਿੰਦੇ ਆ। ਅਤੇ ਤੁਹਾਡਾ ਵੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਹੜੇ ਕਿ ਇਸ ਨੂੰ ਬਹੁਤ ਹੀ ਗੌਰ ਦੇ ਨਾਲ ਸੁਣਦੇ ਆ। ਜਿੱਥੇ ਵੀ ਤੁਸੀਂ ਇਸ ਟਾਈਮ ਬੈਠੇ ਸੁਣ ਰਹੇ ਹੋ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅਗਲੇ ਸਮੇਂ ਤੱਕ ਲਈ ਹੁਣ ਤੁਹਾਡੇ ਸਾਰਿਆਂ ਤੋਂ ਇਜਾਜ਼ਤ ਮੰਗਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।